ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਫਾਰਮਿੰਗ ਇਹ ਹਫ਼ਤਾਵਾਰੀ ਪ੍ਰੋਗਰਾਮ ਆ ਜਿਸ ਦੇ ਵਿੱਚ ਖੇਤੀਬਾੜੀ ਦੇ ਨਾਲ ਸੰਬੰਧਿਤ ਕੀ ਕੁਛ ਚੱਲ ਰਿਹਾ ਆ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ, ਅਮਰੀਕਾ ਦੇ ਵਿੱਚ, ਉਸ ਬਾਰੇ ਜਿਹੜੀ ਉਹ ਆਪਾਂ ਗੱਲਬਾਤ ਕਰਦੇ ਹਾਂ। ਮੇਰੇ ਨਾਲ ਗੱਲਬਾਤ ਕਰਨ ਦੇ ਲਈ ਅਪਡੇਟ ਫਾਰਮਿੰਗ ਦੇ ਵਿੱਚ ਜੁੜ ਚੁੱਕੇ ਨੇ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਅਤੇ ਸੁਪੀਰੀਅਰ ਇਰੀਗੇਸ਼ਨ ਦੇ ਵੱਲੋਂ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ, ਰਾਜਕਰਨਵੀਰ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਅਪਡੇਟ ਫਾਰਮਿੰਗ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜਸਬੀਰ ਸਿੰਘ ਨਿੱਜਰ ਟ੍ਰੇਸੀ ਤੋਂ। ਹਾਰਵੀ ਨਿੱਜਰ ਕ੍ਰੌਪ ਇੰਸ਼ੋਰੈਂਸ ਵਾਲੇ ਹਰ ਤਰੀਕੇ ਦੀ ਜਿਹੜੀ ਕ੍ਰੌਪ ਦੀ ਇੰਸ਼ੋਰੈਂਸ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਉਸ ਬਾਰੇ ਇਹਨਾਂ ਦੇ ਨਾਲ ਸੰਪਰਕ ਕਰੋ 5592881908। G&S ਪੰਪ ਫਰੈਜ਼ਨੋ ਪੰਪ ਦੀ ਸਰਵਿਸ ਕਰਵਾਉਣੀ, ਬੋਰ ਡੂੰਘਾ ਕਰਵਾਉਣਾ ਹੋਵੇ ਜਾਂ ਨਵਾਂ ਬੋਰ ਕਰਵਾਉਣਾ ਹੋਵੇ, ਕਾਲ ਕਰੋ ਗੈਰੀ ਜੀ ਨੂੰ 5595419577 ਦੇ ਉੱਤੇ। ਸੁਪੀਰੀਅਰ ਇਰੀਗੇਸ਼ਨ ਡਿਜ਼ਾਈਨ ਐਂਡ ਸਰਵਿਸਿਜ਼, ਹਰ ਤਰ੍ਹਾਂ ਦੀਆਂ ਤੁਹਾਡੀਆਂ ਫਾਰਮ ਦੀਆਂ ਇਰੀਗੇਸ਼ਨ ਦੀਆਂ ਜ਼ਰੂਰਤਾਂ ਦੇ ਲਈ ਕਾਲ ਜਸਬੀਰ ਸਿੰਘ ਸਿੱਧੂ 8886893747 ਤੇ ਬ੍ਰਾਈਟ ਸਕਾਈ ਰੀਨਿਊਏਬਲਸ ਜੋ ਕਿ 10 ਤੋਂ 100 ਏਕੜ ਤੱਕ ਦੇ ਸੋਲਰ ਫਾਰਮ ਲਾਉਂਦੇ ਨੇ। ਕਿਸੇ ਵੀ ਤਰ੍ਹਾਂ ਦੀ ਐਗਰੀਕਲਚਰ ਲੈਂਡ ਦੇ ਵਿੱਚ ਤੁਸੀਂ ਇਹ ਸੋਲਰ ਫਾਰਮਸ ਲਗਵਾ ਸਕਦੇ ਹੋ, ਜਿਸ ਨਾਲ $2000 ਤੋਂ $3500 ਪ੍ਰਤੀ ਏਕੜ ਕਮਾਉਣ ਦਾ ਤੁਹਾਡੇ ਕੋਲ ਮੌਕਾ ਆ। ਅੱਜ ਹੀ ਬ੍ਰਾਈਟ ਸਕਾਈ ਰੀਨਿਊਏਬਲਸ ਦੇ ਨਾਲ ਸੰਪਰਕ ਕਰੋ 8883433099 888-343-3099। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਜਾਂ 408-272-5200 ਦੇ ਉੱਤੇ। ਸੋ ਗੱਲਬਾਤ ਕਰਾਂਗੇ ਲੇਟੈਸਟ ਕੀ ਕੁਛ ਚੱਲ ਰਿਹਾ ਹੈ। ਕਿਸਾਨ ਮੇਲਾ ਆ ਰਿਹਾ ਹੈ, ਉਸ ਬਾਰੇ ਵੀ ਗੱਲ ਹੋਊਗੀ। ਪਾਣੀ ਦੀ ਕੀ ਤਾਜ਼ਾ ਸਥਿਤੀ ਹੈ, ਉਸ ਨੂੰ ਲੈ ਕੇ ਫਾਰਮ ਦੇ ਵਿੱਚ ਕੀ ਕੁਛ ਹੋ ਰਿਹਾ ਹੈ, ਉਸ ਬਾਰੇ ਆਪਾਂ ਚਰਚਾ ਕਰਾਂਗੇ। ਸੋ ਜਸਬੀਰ ਜੀ, ਜੇ ਗੱਲਬਾਤ ਦੀ ਆਪਾਂ ਸ਼ੁਰੂਆਤ ਕਰਦੇ ਜਾਂਦੇ ਹਾਂ, ਸੋ ਲੇਟੈਸਟ ਫਾਰਮ ਦੇ ਵਿੱਚ ਇਸ ਟਾਈਮ ਕਿਹੜੀਆਂ ਚੀਜ਼ਾਂ ਦੀ ਟਾਈਮਿੰਗ ਆ, ਕੀ ਚੱਲ ਰਿਹਾ ਆ, ਸਪਰੇਅ ਵਗੈਰਾ ਹੋ ਹਟੀਆਂ ਜਾਂ ਚੱਲ ਰਹੀਆਂ ਆ, ਕੀ ਅਪਡੇਟਸ ਆ? ਹਾਂਜੀ ਰਾਜਕਰਨਵੀਰ, ਇਸ ਵਕਤ ਕੰਮ ਜੋਰੋ ਜੋਰੀ ਹੋ ਰਿਹਾ ਹੈਗਾ। ਠੀਕ ਹੈ ਜੀ। ਹੈ ਨਾ ਕਿ ਇੱਕ ਵੈਦਰ ਵੀ ਉਦਾਂ ਦਾ ਸਾਥ ਦੇ ਰਿਹਾ ਕਿ ਟੈਂਪਰੇਚਰ ਕਾਫੀ ਹਾਈ ਹੈ, ਹੁਣ 70s 80s ਵੀ ਟੱਚ ਕਰਦਾ ਹੈਗਾ ਕਿਤੇ ਕਿਤੇ। ਤੇ ਇਸ ਵਕਤ ਤੁਸੀਂ ਦੇਖੋ, ਆਪਾਂ ਜਿੱਥੋਂ ਸ਼ੁਰੂ ਹੋਏ ਸੀ ਬਦਾਮਾਂ ਦੀ ਬਲੂਮ ਉਹ ਵਧੀਆ ਹੋਈ ਆ। ਕੋਈ ਇੰਨਾ ਮੀਂਹ ਚਾਹੇ ਫਰੀਜ਼ਿੰਗ ਚਾਹੇ ਹੋਰ ਇੰਨਾ ਖਤਰਨਾਕ ਨਹੀਂ ਸੀ। ਉਹਦਾ ਸੈੱਟ ਹੋ ਗਿਆ ਗਾ। ਤੇ ਜਿਹੜੇ ਉਹਨਾਂ ਦੇ ਵੀ ਕਈ ਰਿਜ਼ਲਟਸ ਆ ਰਹੇ ਆ, ਹੈ ਨਾ। ਜਿੱਥੇ ਤਾਂ ਲੋਕਾਂ ਨੇ ਜਿੱਥੇ ਜ਼ਿਆਦਾ ਨਿਊਟਰੀਐਂਟਸ ਦਿੱਤੇ, ਜਿੱਥੇ ਜ਼ਿਆਦਾ ਖੁਰਾਕਾਂ ਦਿੱਤੀਆਂ ਬੂਟਿਆਂ ਨੂੰ, ਉਹਨਾਂ ਦੇ ਤਕਰੀਬਨ ਜਾਣੀ ਦੀ ਜਿਹੜੇ ਬਲੂਮ ਦੀ ਸੈਟਿੰਗ ਆ ਉਹ ਕਾਫੀ ਸੋਹਣੀ ਹੋਈ ਆ। ਓਕੇ। ਜਿੱਥੇ ਗਰਾਊਂਡ ਦੇ ਵਿੱਚ ਕੋਈ ਨਾ ਕੋਈ ਚੈਲੰਜਸ ਆਉਂਦੇ ਆ, ਜਿੱਥੇ ਸਪਰੇਆਂ ਵੀ ਮਿਸ ਹੋ ਰਹੀਆਂ ਸੀਗੀਆਂ, ਕਈਆਂ ਵੀਰਾਂ ਨੇ ਨਹੀਂ ਕੀਤਾ ਕਿ ਫਾਈਨੈਂਸ਼ਲੀ ਕਾਫੀ ਟਾਈਟ ਹੈ। ਠੀਕ ਹੈ। ਉੱਥੇ ਫਿਰ ਉਹ ਇੰਪੈਕਟ ਵੀ ਦਿਸ ਰਿਹਾ ਹੈਗਾ, ਹੈ ਨਾ। ਇਸ ਵਕਤ ਮੋਸਟਲੀ ਤਾਂ ਬਦਾਮਾਂ ਦੇ ਸਾਈਜ਼ ਕਾਫੀ ਸੋਹਣਾ ਹੋ ਚੱਲਿਆ ਗਾ। ਤੇ ਉਹਨਾਂ ਨੂੰ ਹੁਣ ਫਰਟੀਲਾਈਜ਼ਰ ਪਾ ਕੇ, ਸਾਰੇ ਫਰਟੀਲਾਈਜ਼ਰ ਪੈ ਰਿਹਾ ਗਾ। ਕਈ ਕੈਨ 17 ਪਾ ਰਹੇ ਆ, ਜਿਹ 'ਚ ਨਾਈਟ੍ਰੇਟ ਜ਼ਿਆਦਾ ਹੁੰਦੇ ਆ, ਜਿਹੜਾ ਛੇਤੀ ਲੱਗਦਾ ਗਾ। ਤੇ ਕਈਆਂ 'ਚ UN 32 ਵੀ ਪਾ ਰਹੇ ਆ, ਜਿਹੜਾ ਕਿ ਜ਼ਿਆਦਾ ਮਿਲਦਾ ਪਰ ਲੱਗਦਾ ਹੌਲੀ ਆ। ਠੀਕ ਹੈ। ਤੇ ਅੱਡੋ ਅੱਡ ਜਾਣ ਦੀ ਉਹ ਫਰਟੀਲਾਈਜ਼ਰ ਪੈ ਰਿਹਾ ਕਿ ਜਿੰਨਾ ਵੀ ਕਰਾਪ ਲੱਗਿਆ ਉਹ ਹੋਲਡ ਕਰੀਏ। ਤੇ ਦੂਸਰਾ ਇਹ ਵੀ ਆ ਕਿ ਇਸ ਵਕਤ ਜਿੰਨੇ ਕੁ ਇਨਪੁਟਸ ਮਿਲੀਆਂ ਥਾਂ ਥਾਂ ਏਰੀਏ ਦੇ ਵਿੱਚੋਂ, ਡਿਜ਼ੀਜ਼ ਪ੍ਰੈਸ਼ਰ ਕਾਫੀ ਘੱਟ ਆ ਇਰਕੀ। ਬਚਾ ਗਾ। ਜਿਹੜਾ ਨੇਵਲ ਔਰੇਂਜ ਵਰਮ ਦਾ ਸੀਗਾ ਉਹ ਹਲੇ ਗਾਹਾਂ ਜਾ ਕੇ ਪਤਾ ਲੱਗ ਸਕਦਾ, ਹਲੇ ਤੱਕ ਤਾਂ ਠੀਕ ਆ, ਅਜੇ ਤੱਕ ਠੀਕ ਹੈ। ਕਿਉਂ ਮੋਸਟਲੀ ਇਸ ਵਕਤ ਸਾਰਿਆਂ ਨੇ ਇੱਕੋ ਹੀ ਸਪਰੇਅ ਕੀਤੀ ਆ, ਦੂਸਰੀ ਸਪਰੇਅ ਦੀ ਕੋਈ ਲੋੜ ਨਹੀਂ ਪਈ। ਪਰ ਆਹ ਵੀਕਐਂਡ ਤੇ ਬਾਰਿਸ਼ ਫਿਰ ਆ ਰਹੀ ਆ, ਮੀਂਹ ਆ ਰਿਹਾ ਹੈਗਾ, ਹੈ ਨਾ। ਤੇ ਉਹਦੇ ਤੇ ਕਈਆਂ ਦੇ ਕੁਐਸਚਨਸ ਵੀ ਬਹੁਤ ਆਉਂਦੇ ਆ ਬਈ ਆਪਾਂ ਕੀ ਕਰਨਾ ਚਾਹੀਦਾ। ਐਗਜ਼ੈਕਟਲੀ। ਇਸ ਵਕਤ ਉਹ ਜ਼ਿਆਦਾ ਕ੍ਰਿਟੀਕਲ ਆ। ਜਦੋਂ ਜੇ ਵੀਕਐਂਡ ਤੇ ਸੰਡੇ, ਸੈਟਰਡੇ, ਸੰਡੇ, ਮੰਡੇ ਮੀਂਹ ਪਿਆ ਤਾਂ ਟਿਊਜ਼ਡੇ ਨੂੰ
ਆਉਂਦੇ ਛੇਤੀ ਆਪਦੇ ਜਾਂਦੀ PCAs ਨੂੰ ਕੰਟੈਕਟ ਕਰਕੇ ਨਾ ਖੇਤ ਨੂੰ ਜ਼ਰੂਰ ਦਿਖਾਵੋ, ਕਿਉਂ ਇਸ ਵਕਤ ਜਿਹੜੇ ਬਦਾਮਾਂ ਦੇ ਬਲੂਮ ਦੇ ਫੁੱਲ ਆ ਉਹ ਬਰਾਊਨ ਜੇ ਹੋ ਚੁੱਕੇ ਆ। ਜਦੋਂ ਮੀਂਹ ਪਿਆ ਤਾਂ ਉਹਨਾਂ ਨੇ ਮੀਂਹ ਨੂੰ ਹੋਲਡ ਕਰਨਾ ਉੱਥੇ, ਤੇ ਉੱਥੋਂ ਫਿਰ ਕੋਈ ਗਾਹਾਂ ਬਿਮਾਰੀਆਂ ਲੱਗਣੀਆਂ ਕਾਫੀ ਹੋ ਜਾਂਦੀਆਂ, ਮੋਇਸਚਰ ਵੱਧ ਜਾਣਾ ਤੇ ਜੇ ਤਾਂ ਹਵਾ ਆ ਗਈ ਤਾਂ ਉਹਨੇ ਕਲੀਨ ਆਊਟ ਕਰ ਦੇਣਾ, ਜੇ ਹਵਾ ਨਾ ਆਈ ਤਾਂ ਫਿਰ ਉਹ ਉੱਥੇ ਫਿਰ ਫੰਗਸਾਈਡ ਕੋਈ ਹੋਰ ਵੀ ਟ੍ਰੀਟਮੈਂਟ ਕਰਨੀ ਪਊਗੀ। ਪਰ ਇੰਨਾ ਹੈਗਾ ਵੀ ਹਾਲਤਾਂ ਹੀ ਠੀਕ ਆ। ਓਕੇ। ਤੇ ਤਕਰੀਬਨ ਜਾਣੀ ਦੀ ਕਿ ਅਗਲੇ ਵੀਕ ਨੂੰ ਹਰ ਇੱਕ ਜਦੋਂ PCA ਖੇਤ 'ਚ ਜਾ ਕੇ ਦੱਸੂਗਾ ਤਾਂ ਫਿਰ ਉਸ ਹਿਸਾਬ ਨਾਲ ਚੱਲਣਾ ਪਊਗਾ। ਤੇ ਇਹ ਤਾਂ ਹੈਗੀ ਬਦਾਮਾਂ ਦੀ। ਫਿਰ ਮੋਸਟਲੀ ਜਿਹੜੇ ਵੀਡ ਸਪਰੇ ਆ ਉਹ ਵੀ ਕਾਫੀ ਹੋ ਰਹੀਆਂ ਇਸ ਵਾਰ, ਹਰਬੀਸਾਈਡ ਹਾਂਜੀ ਹਾਂ। ਤੇ ਉਹ ਹੁਣੇ ਹੀ ਮੌਕਾ ਗਾ, ਕਿਉਂ ਜੇ ਮਾਰਚ 'ਚ ਕੰਟਰੋਲ ਨਾ ਹੁੰਦੀਆਂ ਫਿਰ ਉਹ ਜਾ ਕੇ ਨੈਕਸਟ 2 ਮਹੀਨੇ ਜਦੋਂ ਫਰਟੀਲਾਈਜ਼ਰ ਬਹੁਤ ਜ਼ਿਆਦਾ ਪਾਉਣਾ ਪੈਂਦਾ April ਤੇ May ਦੇ ਵਿੱਚ, ਉਹ ਮਰਦਾ ਹੀ ਨਹੀਂਗਾ ਫਿਰ ਵੀਡਸ, ਉਹਨੂੰ ਖੁਰਾਕ ਜ਼ਿਆਦਾ ਮਿਲ ਜਾਂਦੀ ਆ ਤੇ ਦਵਾਈ ਪਾਉਣ ਦਾ ਟਾਈਮ ਨਹੀਂ ਲੱਗਦਾ ਉਹਨਾਂ, ਤੇ ਫਿਰ ਉਹ ਕੰਟਰੋਲ ਕਰਨਾ ਔਖਾ ਹੋ ਜਾਂਦਾ। ਹੁਣ ਵੀ ਤਾਂ ਗੋਡੇ ਗਿੱਟੇ ਲੱਖ ਤਾਈਂ ਪਹੁੰਚ ਜਾਂਦਾ ਹੈ ਜੇ ਨਾ ਕੰਟਰੋਲ ਕਰੀਏ। ਹਾਂਜੀ ਤੇ ਨਾਲੇ ਵੀਡ ਵੀ ਅੱਜ ਕੱਲ ਇਹਨਾਂ ਦੀਆਂ ਵੈਰਾਈਟੀਆਂ ਬਹੁਤ ਡਿਫਰੈਂਟ ਆ। ਉਹ ਇੱਕ ਸਪਰੇ ਨਾਲ ਨਹੀਂ ਮਾਰਦਾ, ਉਹਦੀਆਂ ਵੀ 3-4 ਸਪਰੇਆਂ ਵਿੱਚ ਪਾਉਣੀਆਂ ਪੈਂਦੀਆਂ, ਮਿਕਸ ਕਰਨੀਆਂ ਪੈਂਦੀਆਂ। ਇਹਨਾਂ ਦਾ ਵੀ ਆਪਦਾ ਹੀ ਮਿਕਸਚਰ ਹੋ ਗਿਆ, ਸਪੈਸ਼ਲ ਕਸਟਮਾਈਜ਼ ਹੀ ਕਰਨਾ ਪੈ ਰਿਹਾ। ਜਿਹੜੇ ਕਿ ਖੇਤਾਂ ਦੇ ਵਿੱਚ ਦੇਖ ਕੇ ਕਿਸੇ ਨੂੰ ਕੋਈ ਚੀਜ਼ ਚਾਹੀਦੀ ਵੀਡ ਮਾਰ ਲਈ, ਕੋਈ ਇਸ ਵਕਤ ਜਦੋਂ ਵੀ ਕੋਈ ਮਿਕਸਚਰ ਕਰੀਦਾ ਉਹ 'ਚ 3-4 ਚੀਜ਼ਾਂ ਪਾਈਦੀਆਂ। ਕਿਹੜੀਆਂ ਪੈਂਦੀਆਂ ਨੇ ਇਸ ਟਾਈਮ? ਰਾਉਂਡ ਅਪ ਵੀ ਪੈਂਦੀਆਂ, ਫਿਰ ਗਲੂਫਾਸਨੇਰੋਲਾਈ ਕਿਹਾ ਜਾਂਦਾ ਉਹ ਆ ਜਾਂਦੀ ਆ, ਠੀਕ ਹੈ ਨਾ, ਫਿਰ ਟ੍ਰੀਵੈਕਸ ਆ ਜਾਂਦੀਆਂ ਜਿਹੜੇ ਹੋਰ ਥੋੜੇ ਜਿਹੇ ਵੱਡੇ ਹੋਏ ਵੇ ਆ, ਹਨਾ, ਵੀਡ ਦੇ ਹਿਸਾਬ ਦੇ ਨਾਲ ਨਾ। ਫਿਰ ਆਪਣੇ ਇਲਾਕੇ ਦੇ ਵਿੱਚ ਕਿੱਦਾਂ ਦਾ ਵੀਡ ਜ਼ਿਆਦਾ ਆ ਕਿ ਹੁਣ ਆਊਟਸਾਈਡ ਕਹਿ ਲੋ ਵੀ ਉਹ ਵਾਲਾ ਵੀਡ ਵੀ ਜ਼ਿਆਦਾ ਆਉਣ ਲੱਗ ਗਿਆ ਕਿ ਰੈਗੂਲਰ ਇਹੀ? ਨਹੀਂ, ਜਦੋਂ ਤਾਂ ਅਸੀਂ ਕੈਨਾਲ ਵਾਟਰ ਯੂਜ਼ ਕਰੀਦਾ, ਜਿਹਨੂੰ ਡਿਚ ਵਾਟਰ ਇੱਥੇ ਕਹਿ ਦਿੰਦੇ ਆ, ਹਾਂਜੀ, ਉਹਦੇ ਵਿੱਚ ਤਾਂ ਸੀਡਸ ਬਹੁਤ ਆਉਂਦੇ ਆ, ਜੋ ਵੀ ਪਹਾੜਾਂ ਤੋਂ ਆਉਣਾ ਆ, ਜਾਂਦੀ ਨਾਲੇ ਨਾਲ ਚੱਲੀ ਆਉਂਦੇ ਆ, ਹਨਾ, ਤੇ ਉਹ ਪਾਣੀ 'ਚ ਆ ਕੇ ਜਦੋਂ ਪੈ ਜਾਂਦੇ ਆ ਤੇ ਉਹ ਤਾਂ ਜਾਂਦੇ ਵੀਡਸ ਹੁੰਦੇ ਹੀ ਬਹੁਤ ਆ। ਠੀਕ ਹੈ, ਹਾਂ। ਤੇ ਜਿਹੜੇ ਗਰਾਊਂਡ ਤੋਂ ਤੁਸੀਂ ਕਰਦੇ ਆ ਉਹ ਜਾਣਦੀ ਉਹ ਫਿਰ ਕੰਟਰੋਲ ਹੋ ਜਾਂਦਾ, ਸਪੈਸ਼ਲੀ ਜਿਹੜੇ ਲੋਕਾਂ ਨੇ ਪ੍ਰੀਮਰਜੈਂਟ ਦਸੰਬਰ ਜਨਵਰੀ 'ਚ ਕਰਤੀ ਸੀ, ਉਹ 2-3 ਮਹੀਨੇ ਕਢਾ ਜਾਂਦੀ ਹੈ। ਨਹੀਂ, 4 ਕੀ ਕਢਾ ਜਾਂਦੀ ਹਾਂ। ਜੇ ਤੁਸੀਂ 1-2 ਸਾਲ ਲਗਾਤਾਰ ਕਰਦੇ ਰਹੋ ਮੁੜ ਕੇ ਫਿਰ ਹੁੰਦਾ ਹੀ ਨਹੀਂਗਾ, ਕਿਉਂ ਬੀ ਮਰ ਜਾਂਦਾ। ਭਖੜਾ ਵੀ ਬਹੁਤ ਹੁੰਦਾ ਇੱਥੇ, ਬਹੁਤ ਹੁੰਦਾ, ਸਾਰੀਆਂ ਚੀਜ਼ਾਂ ਹੋ ਰਹੀਆਂ, ਹਨਾ, ਡਿਪੈਂਡ ਕਰਦਾ। ਸੋ ਉਹ ਵੀਡਸ ਦਾ ਧਿਆਨ ਰੱਖਣਾ ਪੈਣਾ, ਹਨਾ। ਤੇ ਉਹਦੇ ਵਿੱਚ ਵੀ ਜਸਵੀਰ ਜੀ ਬੜਾ ਰੌਲਾ ਰੱਪਾ ਆ, ਪ੍ਰਾਈਸ ਦਾ ਵੀ ਬੜਾ ਡਿਫਰੈਂਸ ਆ। ਤੁਸੀਂ ਵੀ ਫਰਟੀਲਾਈਜ਼ਰ ਡਿਪੋ ਨੂੰ ਸਪੈਸ਼ਲ ਕਸਟਮਾਈਜ਼ ਕਰਕੇ ਦਿੰਦੇ ਆ, ਬਾਹਰੋਂ ਵੀ ਚਲੋ ਮਿਲਦਾ, ਲੋਕ ਲੈਂਦੇ ਆ, ਪ੍ਰਾਈਸ ਦਾ ਬੜਾ ਫਰਕ ਪੈ ਰਿਹਾ ਲੋਕਾਂ ਨੂੰ, ਇਹ ਵੀ ਪਿੰਚ ਕਰ ਰਿਹਾ। ਪ੍ਰਾਈਸ ਇਕਨੋਮਿਕਲੀ ਸਾਰਾ ਕੁਝ ਹੀ ਪਿੰਚ ਕਰ ਰਹੀ ਆ, ਹਨਾ। ਹੁਣ ਤੁਸੀਂ ਦੇਖੋ, ਆਪਾਂ ਮੋਸਟਲੀ ਜਿੰਨਾ ਹੁਣ ਇੱਥੇ ਫਰਟੀਲਾਈਜ਼ਰ ਵੀ ਭੇਜ ਰਹੇ ਆ, ਉਹ $340 ਨੂੰ ਲਿਕੁਇਡ ਟਨ ਤੇ ਭੇਜ ਰਹੇ ਆ, ਠੀਕ ਹੈ, ਹਨਾ, UN32। ਉਹ ਜੇ ਨੋਰਥਲੀ ਦੇਖਿਆ ਜਾਵੇ ਉਹਨਾਂ ਦੀ ਪ੍ਰਾਈਸ ਆਲਮੋਸਟ 360-65 ਹੋ ਗਈ ਹੈ ਤੇ ਹੋਰ ਵੱਧ ਰਹੀ ਆ, ਹਨਾ। ਤੇ ਜੇ ਸਾਊਥਰਲੀ ਦੇਖੀਏ ਉਧਰ ਵੀ ਜਾਣੀ ਦੀ ਪ੍ਰਾਈਸ ਉਹੀ ਆ, ਜੇ ਤੁਸੀਂ ਨਹੀਂ ਚੈੱਕ ਕਰੋਗੇ ਉਹਦੇ ਵੇਰੀਏਸ਼ਨਸ ਬਹੁਤ ਆ, ਠੀਕ ਹੈ, ਹਨਾ। ਤੇ ਕੈਨ 17 ਵੀ 330 ਤੇ ਲਿਕੁਇਡ ਟਨ ਜਾ ਰਹੀ ਆ, ਹਨਾ। ਬਾਹਲਿਆਂ ਤੋਂ ਜਿਹੜੀ ਜ਼ਰੂਰੀ ਆ ਨਾ, ਉਹਨੇ ਵੀ ਅਸੀਂ ਕਿਹੜਾ ਫਰਟੀਲਾਈਜ਼ਰ ਪਾਉਂਦੇ ਆ, ਕੀ ਕਰਦੇ ਆ, ਮੇਨ ਹੈਗਾ ਵੀ ਤੁਹਾਡਾ ਜਿਹੜਾ ਬੂਟਾ ਗਾ, ਤੁਹਾਡਾ ਟਰੀ ਆ, ਕੋਈ ਹੋਰ ਉਹ ਵਾਈਨਸ ਆ, ਉਹ ਚੱਕਦੇ ਕਿੰਨਾ ਗੇ, ਹਨਾ। ਕਈ ਵਾਰੀ ਮੋਸਟਲੀ ਜਿਹੜੇ ਜੇ ਅਸੀਂ ਪਾ ਵੀ ਦੇਵਾਂਗੇ, ਜੇ ਉਹ ਬੂਟੇ ਚੱਕਣਗੇ ਹੀ ਨਹੀਂ, ਉਹਨਾਂ ਦਾ ਜਾਣਦੀ ਫਿਰ ਉਹ ਫਾਇਦਾ ਨਹੀਂ, ਐਫੀਸ਼ੀਐਂਸੀ ਘਟ ਜਾਂਦੀ ਆ, ਹਨਾ। ਉਹਨਾਂ ਦੇ ਲਈ ਫਿਰ ਜ਼ਿਆਦਾ ਸੋਇਲ ਤੇ ਧਿਆਨ ਦੇਣਾ ਪੈਂਦਾ, ਜ਼ਿਆਦਾ ਪਾਣੀ ਤੇ ਧਿਆਨ ਦੇਣਾ ਪੈਂਦਾ, ਉਹ ਫਿਰ ਵਿੱਚ ਹੋਰ ਚੀਜ਼ਾਂ ਐਡ ਕਰਨੀਆਂ ਪੈਂਦੀਆਂ ਜਿਹੜੀਆਂ ਕਿ ਉਹਨਾਂ ਨੂੰ ਚੇਂਜ ਕਰ ਸਕਣ, ਆਫਸੈਟ ਹੋ ਜੇ ਤਾਂ ਉਹ ਬੂਟੇ ਨੂੰ ਉਹਨਾਂ ਲੱਗ ਜੇ। ਹੁਣ ਕੋਈ ਵਿਜ਼ੂਅਲ ਸਿੰਪਟਮ ਜਾਂ ਵਿਜ਼ੂਅਲ ਕੋਈ ਏਡ ਹੈ ਜਾਂ ਦੇਖ ਕੇ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਫਰਟੀਲਾਈਜ਼ਰ ਪਾਇਆ ਇਹ ਚੱਕ ਹੋ ਰਿਹਾ ਆ ਪਲਾਂਟ ਦੇ ਦੁਆਰਾ ਜਾਂ ਨਹੀਂ ਹੋ ਰਿਹਾ, ਜਾਂ ਬਾਅਦ 'ਚ ਹੀ ਪਤਾ ਲੱਗਣਾ? ਨਹੀਂ, ਉਹ ਤੁਹਾਡੇ ਪੱਤਿਆਂ ਤੋਂ ਪਤਾ ਲੱਗ ਜਾਂਦਾ ਵੀ ਕਿੰਨੇ ਹਰੇ ਹੋ ਰਹੇ ਆ,
ਕਿੰਨੇ ਸਾਈਜ਼ ਦੇ ਹੋਏ ਆ, ਠੀਕ ਹੈ। ਹੈਨਾ, ਤੇ ਉਹਨਾਂ ਦਾ ਰੰਗ ਕੀ ਆ, ਹੈਨਾ। ਤੁਸੀਂ ਦੇਖੋ ਜਿਹੜੇ ਯੰਗ ਬਾਗ ਆ, ਨਵੇਂ ਬੂਟੇ ਲਾਉਂਦੇ ਆ, ਉਹ ਹਰੇ ਹਰੇ ਹੁੰਦੇ ਆ। ਇਹਦਾ ਮਤਲਬ ਕਿ ਉਹਨਾਂ ਕੋਲੇ ਨਿਊਟ੍ਰੀਸ਼ਨ ਲੈਵਲ ਜ਼ਿਆਦਾ ਗੀ, ਗੂੜੇ ਹਰੇ ਹੁੰਦੇ ਆ। ਗੂੜੇ ਹਰੇ ਹੁੰਦੇ ਆ। ਤੇ ਫਿਰ ਪੱਤੇ ਆ ਜਿਹੜੇ ਉਹ ਜਾਂਦੀ ਫਲੈਟ ਖੁੱਲਦੇ ਆ ਕਿ ਉਹਨਾਂ ਦੇ ਕਰਲੀ ਜੇ ਹੋ ਜਾਂਦੇ ਆ, ਕਿਹੜੇ ਰੰਗ ਦੇ ਹੁੰਦੇ ਆ, ਪੱਤਿਆਂ ਦੇ ਵਿੱਚ ਉਹ ਲਾਈਨਾਂ ਵੀ ਹੁੰਦੀਆਂ, ਉਹ ਕਿ ਕਿੰਨੀਆਂ ਕੁ ਦਿਸਦੀਆਂ ਗੀਆਂ, ਹੈਨਾ। ਉਹ ਸਾਰੇ ਉਹਨਾਂ ਦੇ ਜਾਣੀ ਦੀ ਉਹਨਾਂ ਦੇ ਮਾਰਕਰ ਆ, ਉਹਨਾਂ ਦੇ ਹੈਲਥ ਦੇ ਤੁਸੀਂ ਦੇਖ ਸਕਦੇ ਆ ਵੀ ਇਹ ਕੀ ਹੋ ਰਿਹਾ ਹੈਗਾ। ਤੇ ਫਿਰ ਹੈਗਾ ਗਾ ਜੇ ਤੁਸੀਂ ਆਪਦਾ ਕ੍ਰਾਪਸ ਦੇਖਦੇ ਆ, ਹੈਨਾ, ਫਿਰ ਉਹਦੀ ਵੇਰੀਏਸ਼ਨਸ ਕਿੰਨੀਆਂ ਗੀਆਂ, ਹੈਨਾ। ਕੋਈ ਤਾਂ ਬਦਾਮ ਆਲਮੋਸਟ ਅੱਧਾ ਬਣ ਗਿਆ ਗਾ, ਤੇ ਕੋਈ ਹਲੇ ਸ਼ੁਰੂ ਹੀ ਹੁੰਦਾ, ਹੈਨਾ। ਹੁਣ ਜਿਹੜਾ ਸ਼ੁਰੂ ਹੁੰਦਾ ਉਹਨੂੰ ਜਾਣੀ ਦੀ ਖਾਦ ਪਾ ਕੇ ਉਹਨੂੰ ਉਹੋ ਜਿਹੀ ਟਰੀਟਮੈਂਟ ਦੇ ਕੇ ਤੇ ਉਹਨੂੰ ਨਾਲ ਲੈ ਕੇ ਕਰਨਾ ਵੀ ਜਦੋਂ ਹਾਰਵੈਸਟ ਕਰਾਂਗੇ, ਨਹੀਂ ਫਿਰ ਜਿਹੜੇ ਪਹਿਲਾਂ ਆਏ ਆ ਉਹ ਪਹਿਲਾਂ ਹੋ ਜਾਣਗੇ, ਮੁੜ ਕੇ ਫਿਰ ਦੁਬਾਰਾ ਫਿਰ ਕਰਨਾ ਪਊ। ਫਿਰ ਮਮੀ ਸ਼ੇਕਿੰਗ ਦੇ ਇਸ਼ੂਜ਼ ਆਉਂਦੇ ਆ, ਜ਼ਿਆਦਾ ਆਉਂਦੇ ਆ। ਉਹ ਮੋਸਟਲੀ ਉਹ ਖੇਤਾਂ 'ਚ ਜ਼ਿਆਦਾ ਆਉਂਦੇ ਆ ਜਿੱਥੇ ਖੇਤਾਂ ਦੇ ਵਿੱਚ ਚੈਲੰਜਸ ਹੋਰ ਬਹੁਤ ਹੈਗੇ। ਤੇ ਆਪਾਂ ਲਾਸਟ ਈਅਰ ਦੇ ਵਿੱਚ ਵੀ ਜਸਵੀਰ ਜੀ ਇਹ ਬਹੁਤ ਗੱਲਾਂ ਕੀਤੀਆਂ ਵੀ ਇਕਨੋਮਿਕਲੀ ਕਈ ਚੀਜ਼ਾਂ ਸਕਿਪ ਕਰ ਰਹੇ, ਸ਼ੁਰੂਆਤ 'ਚ ਵੀ ਜਿੱਦਾਂ ਤੁਸੀਂ ਦੱਸਿਆ। ਇਸ ਮੌਕੇ ਕਿਹੜੀ ਚੀਜ਼ ਹੈ ਜਿਹੜੀ ਬਿਲਕੁਲ ਵੀ ਸਕਿਪ ਨਹੀਂ ਕਰਨੀ? ਆਈ ਨੋ ਹਰ ਇੱਕ ਨੇ ਬਜਟਿੰਗ ਜਿਹੜੀ ਉਹ ਆਪਣੀ ਆਪਣੇ ਹਿਸਾਬ ਦੇ ਨਾਲ ਕਰਨੀ ਆ, ਪਰ ਕਿਹੜੀ ਚੀਜ਼ ਆ ਵੀ ਉਹ ਤਾਂ ਅੱਤ ਜ਼ਰੂਰੀ ਆ, ਉਹ ਕਰਨੀ ਉਹ ਮਿਸ ਨਹੀਂ ਕਰ ਸਕਦੇ? ਦੇਖੋ, ਪਹਿਲੀ ਗੱਲ ਤਾਂ ਵੀ ਕਿੰਨੀ ਕੁ ਜੇਬ ਇਜਾਜ਼ਤ ਦਿੰਦੀ ਆ, ਵੱਡੀ ਗੱਲ ਤਾਂ ਇਹੀ ਆ ਨਾ। ਵੱਡੀ ਗੱਲ ਇੱਥੇ ਆ ਹੁਣ ਜਿਹੜੇ ਆਪਣੇ ਚੈਲੰਜਸ ਆ ਰਹੇ ਆ, ਬਹੁਤ ਜ਼ਿਆਦਾ ਫਾਰਮਰ ਆ ਜਿਹ 'ਚ ਸਾਰੇ ਕਮਿਊਨਿਟੀਆਂ ਦੇ, ਗੋਰੇ ਵੀ ਹੈਗੇ, ਆਪਣੇ ਵੀ ਹੈਗੇ ਆ, ਜਿਨ੍ਹਾਂ ਨੂੰ ਬੈਂਕ ਕ੍ਰਾਪ ਲੋਨਸ ਵੀ ਨਹੀਂ ਦੇ ਰਹੀ। ਅੱਛਾ, ਹੈਨਾ, ਜਾਂਦੀ ਉਹ ਬਹੁਤ ਵੱਡੀ ਗੱਲ ਆ ਕਿ ਤੁਸੀਂ ਖੇਤੀ ਦਾ ਸਮਾਂ ਆ ਗਿਆ, ਪਹਿਲੇ ਪੈਸੇ ਜੇਬ ਦੇ ਵਿੱਚ ਬਹੁਤ ਘੱਟ ਆ, ਚਾਹੇ ਹੈ ਨਹੀਂ ਗੇ, ਵੀ ਆਹ ਸੀਜ਼ਨ ਕਿੱਦਾਂ ਕੱਢਣਾ, ਉਹ ਵੀ ਬਹੁਤ ਚੈਲੰਜਿੰਗ ਆ, ਸਰਵਾਈਵੇਬਿਲਿਟੀ। ਤੇ ਕਿਉਂ ਆਪਾਂ ਫਰਟੀਲਾਈਜ਼ਰ ਦੇ ਵਿੱਚ ਆ, ਡ੍ਰਿਪ ਸਿਸਟਮ ਦੇ ਫਰਟੀਲਾਈਜ਼ਰ ਦੇ ਵਿੱਚ ਜਦੋਂ ਸਾਰੇ ਕੰਪਨੀਆਂ ਨਾਲ ਜਿਹੜੀਆਂ ਮੇਜਰ 4-5 ਗੱਲਾਂ ਕਰੀਦੀਆਂ, ਉਹਨਾਂ ਦਾ ਸੇਮ ਹੀ ਫੀਡਬੈਕ ਆ ਰਿਹਾ ਗਾ ਕਿ ਅੱਜ ਕੱਲ ਬਹੁਤ ਕਾਸ਼ੀਅਸ ਹੋ ਕੇ ਉਹ ਚੀਜ਼ਾਂ ਦਿੰਦੇ ਆ। ਠੀਕ ਹੈ, ਵੀ ਉਹਨਾਂ ਨੂੰ ਪਤਾ ਵੀ ਬਾਹਲੇ ਜਾਣੇ ਦੀ ਪੇਮੈਂਟ ਦੇ ਬਹੁਤ ਇਸ਼ੂਜ਼ ਆਉਣਗੇ। ਓਕੇ। ਤੇ ਇਹਦੇ ਨਾਲ ਜਾਣੇ ਦੀ ਜੋ ਇਹ ਕੰਸਟ੍ਰੇਨਸ ਆ ਰਹੀਆਂ ਨਾ, ਜਾਣੇ ਦੀ ਉਹਦੇ ਨਾਲ ਫਰਕ ਬਹੁਤ ਪੈਣਾ ਗਾ। ਕਿਉਂ? ਸਭ ਨੇ ਕੋਰਨਰਸ ਤਾਂ ਕੱਟ ਕਰਨੇ ਹੀ ਕਰਨੇ ਆ, ਕਿਤੇ ਨਾ ਕਿਤੇ ਤਾਂ ਕੁਝ ਬਚਾਉਣਾ ਹੀ ਆ, ਕਿਤੇ ਨਾ ਕੁਝ ਬਚਾਉਣਾ। ਪਰ ਜਦੋਂ ਤੁਸੀਂ ਬਾਕੀ ਚੀਜ਼ਾਂ ਤਾਂ ਹੈਗੀਆਂ ਸ਼ੋਰਟ ਟਰਮ, ਜਿਹੜੀਆਂ ਕੋਈ ਆਹ ਨੇਵਲ ਔਰੰਜ ਵੋਰਮ ਹੋ ਗਿਆ, ਹੋਰ ਹੋ ਗਿਆ, ਇਹ ਗਾਂ ਨੂੰ ਵੀ ਕੰਟਰੋਲ ਕਰ ਸਕਦੇ ਆ। ਜਦੋਂ ਆਉਂਦੀ ਆ ਨਿਊਟ੍ਰੀਸ਼ਨ ਤੇ, ਜਿੱਥੇ ਫਰਟੀਲਾਈਜ਼ਰ ਆ, ਜਿੱਥੇ ਹੋਰ ਆ, ਉਹ ਜੇ ਇੱਕ ਵਾਰੀ ਟਰੀ ਡੈਮੇਜ ਹੋ ਜੇ, ਮੁੜ ਕੇ ਉਹਨੂੰ ਚੱਕਣ ਦੇ ਲਈ 3 ਤੋਂ 4 ਸਾਲ ਲੱਗਦੇ, ਤੇ ਕਈ ਵਾਰੀ ਚੱਕ ਹੀ ਨਹੀਂ ਹੁੰਦਾ। ਉਹ ਰਿਪਲੇਸਮੈਂਟ ਹੀ ਆ ਫਿਰ। ਹਾਂ, ਪਰਮਾਨੈਂਟ ਡੈਮੇਜ ਜਾਣੀ ਦੀ ਹੋ ਜਾਂਦਾ ਗਾ, ਸਟੰਟ ਹੋ ਜਾਂਦਾ। ਇਸ ਕਰਕੇ ਤੁਸੀਂ ਆਪਦੇ ਜਿਹੜੇ ਤੁਹਾਡੇ PCA CCA ਆ, ਸਭ ਦੇ ਨਾਲ ਬਹਿ ਕੇ ਉਹ ਪਲਾਨ ਬਣਾਵੋ ਵੀ ਜਿਹੜਾ ਤੁਹਾਡਾ ਨਿਊਟ੍ਰੀਸ਼ਨ ਲੈਵਲ ਹੈ ਨਾ, ਜਿੱਦਾਂ ਆਪਾਂ ਅੱਗੇ ਵੀ ਕਹੀਦਾ, ਜਦੋਂ ਤੁਸੀਂ ਟਿਸ਼ੂ ਟੈਸਟ ਕਰੋਗੇ ਉਹਦੇ ਵਿੱਚ ਸਾਰੇ ਆ ਜਾਣੇ ਆ ਵੀਕਨੈਸ, ਉਹਨਾਂ ਨੂੰ ਪੂਰੀਆਂ ਕਰਨੀਆਂ ਤਾਂ ਜ਼ਰੂਰੀ ਆ, ਹੈ ਨਾ। ਉਹਦੇ ਲਈ ਜਿਹੜੀ ਪ੍ਰਾਈਸ ਵੇਰੀਏਸ਼ਨਸ ਆ ਉਹ ਬਹੁਤ ਜ਼ਿਆਦਾ ਵੈਰੀ ਕਰਦੀ ਹੈ ਇੱਕ ਵੈਂਡਰ ਤੋਂ ਦੂਜੀ ਵੈਂਡਰ ਤੇ, ਹੈ ਨਾ। ਤੇ ਮੋਸਟਲੀ ਉਹਨਾਂ ਜਿਹੜੇ ਆਪਣੇ ਇੱਥੇ ਡਿਸਟਰੀਬਿਊਟਰ ਆ, ਜਿੱਦਾਂ ਮੇਨ 5-7 ਕੰਪਨੀਆਂ ਹੈਗੀਆਂ, ਉਹਨਾਂ ਨੇ ਫਾਰਮਰ ਗਜਾਏ ਵੇ ਆ ਨਾਮਾਂ ਤੇ। ਠੀਕ ਹੈ, ਵੀ ਅਸੀਂ ਉਹ ਨਾਂ ਪ੍ਰੋਡਕਟ ਦਾ ਦੇ ਦਿੰਦੇ ਆ, ਥੋੜੀ ਜਿਹੀ ਚੇਂਜ ਕਰਕੇ, ਤੇ ਉਹ ਮੋਸਟਲੀ ਫਾਰਮਰਸ ਨੂੰ ਉਹਦੇ ਵਿੱਚ ਬਹੁਤ ਘੱਟ ਪਤਾ ਵਿੱਚ ਕੀ ਆ, ਪਰ ਉਹਨਾਂ ਨੂੰ ਨਾਂ ਦਾ ਜ਼ਰੂਰ ਪਤਾ ਹੁੰਦਾ, ਹੈ ਨਾ। ਤੇ ਉਹ ਵੀ ਚੀਜ਼ਾਂ ਜਾਣੀ ਦੀ ਕਾਫੀ ਪਲੇ ਕਰ ਰਹੀਆਂ ਹੈਗੀਆਂ। ਤੇ ਅਗਲੇ 2 ਤੋਂ 3 ਸਾਲ ਜਿਹੜੇ ਸਰਵਾਈਵੇਬਿਲਿਟੀ ਦੇ ਆ, ਉਹ ਕਾਫੀ ਟਫ ਆ, ਪਰ ਉਹਨੂੰ ਮੈਨੇਜ ਕਰਨਾ ਪੈਣਾ, ਤੇ ਹੋ ਵੀ ਸਕਦਾ, ਉਹਨੇ ਵੀ ਨਹੀਂ ਹੋ ਸਕਦਾ, ਹੈ ਨਾ। ਤੇ ਸਾਰਿਆਂ ਨੂੰ ਮੁਸ਼ਕਿਲ ਆ, ਪਰ ਨਾਮੁਮਕਿਨ ਨਹੀਂ ਗੀ। ਉਹਦੇ ਵਿੱਚ ਤੁਸੀਂ ਬਹਿ ਕੇ ਪਲਾਨ ਬਣਾਉਣੀ ਵੀ ਅਸੀਂ ਕੀ ਕਰਨਾ ਗਾ, ਕਿੰਨਾ ਜਾਣਦੀ ਤੁਸੀਂ ਪ੍ਰੋਡਕਸ਼ਨ ਅਸੀਂ ਕੱਢਣੀ ਆ। ਕਿਉਂ? ਜਿਹੜੇ ਸਾਡੇ ਮੇਨ ਇਨਵੈਸਟਮੈਂਟ ਖੇਤਾਂ 'ਚ ਹੁਣ ਬਦਾਮਾਂ ਤੇ ਆ, ਕਿਸੇ ਦਾ 30,000 ਏਕੜ ਆ, ਕਿਸੇ ਦੀ ਕੋਈ ਕਿੰਨੀ ਜ਼ਮੀਨ ਆ, ਉਹ ਸਾਰੀ ਦਰਖਤਾਂ ਦੀ ਆ, ਟਰੀਆਂ ਦੀ ਆ। ਟਰੀ ਪੱਟ ਦਿਓ, ਉਹਦਾ ਮੁੱਲ ਹੈ ਨਹੀਂ, ਹੈ ਨਾ। ਤੇ ਉਹ ਤੇ ਵੀ ਜਾਣਦੀ ਤੁਸੀਂ ਪੂਰਾ ਆਪਦਾ
ਬਹਿ ਕੇ ਕਿਹੜੀ ਚੀਜ਼ ਪੈਂਦੀ ਆ। ਅੱਜ ਕੱਲ੍ਹ ਸੋਲਿਊਸ਼ਨਸ ਆ ਨਾ ਜਿਹੜੇ, ਅੱਗੇ ਸੋਲਿਊਸ਼ਨ ਹੁੰਦੇ ਸੀ ਬੜੇ ਸੌਖੇ ਜੇ, 5-7 ਚੀਜ਼ਾਂ ਸੀ ਉਹ ਪਾ ਦਿੰਦੇ ਸੀ ਤੇ ਉਹਦੇ ਨਾਲ ਕੰਮ ਬਣ ਜਾਂਦਾ ਸੀ। ਹੁਣ ਜਿਹੜਾ ਸਾਡਾ ਸੋਇਲ ਤੇ ਪਾਣੀ ਦੇ ਲੈਵਲਸ ਜਿੱਥੇ ਡਿਟੀਰੀਓਰੇਟ ਜ਼ਿਆਦਾ ਹੋ ਗਿਆ। ਹਾਂ, ਜਿੰਨੇ ਖਰਾਬ ਹੋਏ ਵੇ ਆ ਨਾ, ਉਹਦੇ ਨਾਲ ਹੋਰ ਚੀਜ਼ਾਂ ਪਾਉਣੀਆਂ ਬਹੁਤ ਹੀ ਜ਼ਰੂਰੀ ਆ। ਜੇ ਉਹ ਨਹੀਂ ਪਾਵੋਗੇ ਤਾਂ ਉਹ ਜਾਂਦੀ, ਫਿਰ ਉੱਥੇ ਤੁਹਾਡਾ ਯੀਲਡ ਨਹੀਂ ਹੁੰਦੀ, ਕੰਮ ਬਣਦਾ ਨਹੀਂਗਾ, ਹੈਨਾ। ਉਹ ਜ਼ਰੂਰੀ ਆ ਦੇਖਣ ਵਾਲਾ, ਹੈਨਾ, ਵੀ ਇਸ ਵਕਤ ਜੇ ਤੁਹਾਨੂੰ ਲੱਗਦਾ ਕਿ ਜਾਂਦੀ ਤੁਹਾਡੇ ਬਦਾਮਾਂ ਤੇ ਆਪਾਂ ਗੱਲ ਕਰਦੇ ਹਾਂ, ਸਾਈਜ਼ ਆ, ਹੈਨਾ, ਤੇ ਵੇਰੀਏਸ਼ਨਸ ਹੋ ਰਹੀਆਂ, ਜੇ ਤੁਹਾਡੇ ਬਹੁਤ ਛੋਟੇ ਆ, ਇਹਦਾ ਮਤਲਬ ਤੁਹਾਨੂੰ ਲੋੜ ਆ ਕਿ ਹੋਰ ਇੱਕ ਐਪਲੀਕੇਸ਼ਨ ਦੀ ਕੈਨ 17 ਪਾਵੋ, ਕਿਉਂ ਕੈਲਸ਼ੀਅਮ ਹੈਲਪ ਕਰਦੀ ਆ ਉਹ ਨਟ ਨੂੰ ਹੋਲਡ ਕਰਨ ਦੇ ਲਈ। ਤੇ ਬਾਕੀ ਫਿਰ ਜਿਹੜਾ ਹੈਗਾ ਗਾ ਕਿ ਫੋਲੀਅਰ ਵੀ ਜੇ ਐਪਲੀਕੇਸ਼ਨ ਦੀ ਲੋੜ ਪਵੇ ਉਹ ਵੀ ਕਰਨੀ ਚਾਹੀਦੀ ਆ, ਹੈਨਾ। ਫੋਲੀਅਰ ਐਪਲੀਕੇਸ਼ਨ ਵੀ ਜ਼ਰੂਰੀ ਆ ਜਿੱਥੇ ਗਰਾਊਂਡ ਦੇ ਵਿੱਚੋਂ ਨਹੀਂ ਚੱਕ ਹੁੰਦਾ, ਹੈਨਾ। ਇਹ ਤਾਂ ਹੈਗੀ ਬਦਾਮਾਂ ਦੀ ਸਥਿਤੀ ਕਿ ਹੁਣ ਕ੍ਰਾਪ ਸੈੱਟ ਹੋ ਚੁੱਕਿਆ, ਕਿੰਨਾ ਹੋਣਾ ਉਹ ਹਰ ਇੱਕ ਫਾਰਮਰ ਦੀ ਆਪਦੀ ਜ਼ਿੰਮੇਵਾਰੀ ਆ। ਉਹਦੇ ਵਿੱਚ ਤੁਸੀਂ ਬਹਿ ਕੇ ਜੇ ਤਾਂ ਪਲਾਨ ਹੋਊਗਾ ਸੋਹਣਾ ਯੀਲਡ ਕੱਢ ਲਓਗੇ, ਤੇ ਜੇ ਪਲਾਨ ਨਾ ਕੀਤਾ ਜਾਣ ਦੀ, ਜਦੋਂ ਜਿਹੜਾ ਤੁਸੀਂ ਜਿੰਨਾ ਵੀ ਸਪੈਂਡ ਕਰਨਾ ਉਹ ਕਰਨਾ ਪੈਣਾ। ਰਾਉਂਡ ਅਪ ਹਰਬਸਾਈਡ ਆ, ਇਹਨਾਂ ਦੀਆਂ ਵੀ ਪ੍ਰਾਈਸਾਂ ਬਹੁਤ ਡਿਫਰੈਂਟ ਆ ਕੰਪਨੀ ਟੂ ਕੰਪਨੀ, ਤੇ ਪ੍ਰਾਈਸਾਂ ਚੇਂਜ ਵੀ ਬਹੁਤ ਹੋ ਰਹੀਆਂ, ਹੈਨਾ। ਤੇ ਇਹ ਤਾਂ ਬੇਸਿਕਲੀ ਸੀ ਬਦਾਮਾਂ ਦੇ। ਹੁਣ ਗ੍ਰੇਪਸ ਆ, ਗ੍ਰੇਪਸ ਵੀ ਜਾਣਦੀ, ਭਾਵੇਂ ਤੁਹਾਡੇ ਵਾਈਨ ਆ, ਚਾਹੇ ਤੁਹਾਡੇ ਹੈਗੇ ਆ ਥਾਮਸਨ ਗ੍ਰੇਪ ਆ, ਸੌਗੀ ਦੇ ਲਈ ਆ, ਉਹਦੇ ਲਈ ਵੀ ਜਦੋਂ ਪਹਿਲੀਆਂ ਹੁਣ ਸਪਰੇਜ਼ ਹੋਣੀਆਂ ਸ਼ੁਰੂ ਹੋ ਜਾਣੀ, ਜਦੋਂ 2 ਤੋਂ 4 ਇੰਚ ਪੱਤੇ ਹੋ ਜਾਣ ਨਾ, ਹੁਣ ਨਵੀਆਂ ਚੀਜ਼ਾਂ ਬਹੁਤ ਆਈਆਂ ਗਈਆਂ ਜਿਹੜੀਆਂ ਤੁਹਾਡੇ ਯੀਲਡ ਵਧਾ ਦਿੰਦੀਆਂ, ਠੀਕ ਹੈ, ਹੈਨਾ। ਹੁਣ ਸਾਡੇ ਕੋਲ ਇੱਕ ਪ੍ਰੋਡਕਟ ਆ, ਉਹਦੇ ਵਿੱਚ ਘੱਟੋ ਘੱਟ 8 ਤੋਂ 10 ਡਿਫਰੈਂਟ ਐਸਿਡਸ ਹੈਗੇ ਆ। ਉਹ ਇੰਨਾ ਹੈਡ ਸਟਾਰਟ ਦੇ ਦਿੰਦਾ ਖੇਤ ਨੂੰ, ਜਾਣ ਦੀ ਤੁਹਾਡੀ ਯੀਲਡ ਵੱਧ ਜਾਂਦੀ ਆ, ਹੈਨਾ। ਉਹ ਵੀ ਸਪਰੇਅ ਵੀ ਕਰਨੀ, ਹੋਰ ਵੀ ਪਾਉਣਾ। ਅੱਜ ਕੱਲ੍ਹ ਟੈਕਨੋਲੋਜੀਜ਼ ਕਾਫੀ ਵਧੀਆ ਆਈਆਂ, ਠੀਕ ਹੈ। ਜਿਨ੍ਹਾਂ ਦੇ ਸ਼ੂਗਰ ਘੱਟ ਪਈ ਆ ਉਹਨਾਂ ਨੂੰ ਵੀ ਧਿਆਨ ਅਰਲੀ ਤੋਂ ਦੇਣਾ ਪੈਣਾ, ਹੈਨਾ। ਤੇ ਉਹ ਹੁਣ ਸਪਰੇਅ ਦਾ ਟਾਈਮ ਆ ਗਿਆ ਗਾ, ਹੈਨਾ। ਇੱਕ ਅਸੀਂ ਹੋਰ ਪ੍ਰੋਡਕਟ ਕਾਫੀ ਜਿਹੜਾ ਇਫੈਕਟਿਵ ਹੈਗਾ ਗਾ, ਉਹ ਸਿਟਰਸ ਤੋਂ ਹੀ ਬਣਦਾ ਗਾ, ਹੈਨਾ। ਤੇ ਉਹ ਜਾਣਦੀ ਉਹਨਾਂ ਦੇ ਜਿਹੜੇ ਬੂਟਿਆਂ ਦਾ ਜਿਹੜਾ ਵਾਈਨ ਦਾ ਸੈਲ ਸਟਰਕਚਰ ਆ, ਉਹਨੂੰ ਉੱਥੇ ਪਲੇ ਕਰਦਾ, ਉਹ ਉਹਨਾਂ ਨੂੰ ਪੁਸ਼ ਆਊਟ ਕਰ ਦਿੰਦਾ, ਵੀ ਜਿੰਨੀਆਂ ਵੀ ਤੁਹਾਡੇ ਜਾਂਦੀ ਕ੍ਰਾਪ ਸੈੱਟ ਹੋਣਾ ਉਹ ਸੋਹਣਾ ਹੋ ਜਾਂਦਾ। ਤੇ ਉਹ ਹੋ ਗਏ ਆਪਾਂ ਨੂੰ 3 ਸਾਲ ਯੂਜ਼ ਕਰਦਿਆਂ ਨੂੰ ਸੋਹਣੇ ਰਿਜ਼ਲਟ ਆਉਂਦੇ ਆ। ਹਾਂ, ਤੇ ਅੱਡੋ ਅੱਡਾ ਸਾਰਿਆਂ ਦੇ, ਹੈ ਨਾ, ਯੀਲਡ ਵੀ ਲੈ ਕੇ ਆਉਣੀ ਆ। ਤੇ ਕਿਉਂ এনवायरमेंट ਜਿਹੜਾ ਆਪਣਾ ਉਹ ਬਹੁਤ ਸਿਮਿਲਰ ਜਿਹਾ ਹੋਊਗਾ, ਹੈ ਨਾ। ਦੇਖੋ ਹੁਣ ਆਹ ਵੀ ਕਿੰਨੀ ਗਰਮੀ ਆ, ਹੁਣ ਆਹ ਤੇ ਵੀਕਐਂਡ ਤੇ ਮੀਂਹ ਆ, ਗਾਹਾਂ ਨੂੰ ਵੀ ਮੀਂਹ ਆਉਣੇ ਆ ਜਿੱਦਾਂ ਪਿਛਲੇ ਵਾਰੀ ਆਏ ਸੀ। ਅੱਛਾ, ਉਹ ਆਈ ਥਿੰਕ ਪੈਟਰਨ ਸੇਮ ਹੋਣੇ ਆ। ਜਦੋਂ ਉਹ ਪੈਟਰਨ ਹੋਊਗਾ, ਜਿੱਥੇ ਤਾਂ ਫਾਰਮਾਂ ਦੇ ਵਿੱਚ, ਫਾਰਮਾਂ ਜਿਹੜੇ ਖੇਤਾਂ ਦੇ ਵਿੱਚ ਹੈਡ ਸਟਾਰਟ ਹੋਊਗਾ, ਉਹ ਬਚੇ ਰਹਿਣਗੇ, ਜਿਹੜੇ ਨਹੀਂ ਉਹ, ਹਾਂ। ਤੇ ਬਾਕੀ ਇਹ ਵੀ ਆ ਕਿ ਜਿਹੜੇ ਅਸੀਂ ਕਈ ਮੀਟਿੰਗਸ ਵੀ ਕੀਤੀਆਂ, ਹੁਣ ਰੀਜ਼ਨ ਦੀ ਸ਼ੋਰਟੇਜ ਵੀ ਹੈਗੀ ਆ, ਤੇ ਪਰ ਆਪਣੇ ਫਾਰਮਰ ਇਕੱਠੇ ਨਹੀਂ ਗਏ, ਹੈ ਨਾ। ਹਾਂ, ਤੇ ਪ੍ਰਾਈਸਿਸ ਇਸੇ ਕਰਕੇ ਨਹੀਂ ਵੱਧਦੀਆਂ। ਹੁਣ ਪ੍ਰਾਈਸਿਸ ਰੀਜ਼ਨ ਦੀਆਂ ਉਹੀ 1800 1850 ਟਨ ਦਾ ਦਿੰਦੇ ਆ, ਹੈ ਨਾ। ਤੇ ਅਪ ਫਰੰਟ ਵੀ ਦੇ ਦਿੰਦੇ ਆ, ਕੈਸ਼ ਵੀ ਦੇ ਦਿੰਦੇ ਆ ਡਿਲੀਵਰੀ ਤੇ, ਕਿਉਂ ਸੌਗੀ ਘੱਟ ਆ, ਓਕੇ, ਹੈ ਨਾ। ਪਰ ਜਿੰਨੇ ਜਾਣਦੀ ਆਪਣੇ ਉਹ ਕੱਲੇ ਫਾਰਮਰ ਵੇਚਣ ਦੀ ਕੋਸ਼ਿਸ਼ ਕਰਦੇ ਆ, ਉਹ ਦੁੱਕੀ ਚੌਕੀ ਦਾ ਹੋਰ ਜ਼ਿਆਦਾ ਲੈ ਜਾਂਦੇ ਆ, ਉਹਨਾਂ 5 ਸੈਂਟ ਜ਼ਿਆਦਾ ਲੈ ਜਾਣਗੇ, ਪਰ ਉਹਨਾਂ ਨਾਲ ਉਹ ਨਹੀਂ ਬਣਦਾ। ਜੇ ਐਕਚੁਅਲੀ ਅਸੀਂ 1-2 ਮੀਟਿੰਗਾਂ ਵੀ ਕੀਤੀਆਂ ਜਿਹੜੇ ਪ੍ਰੋਸੈਸਰਸ ਆ, ਇਹ ਪੈਕਰਸ ਆ, ਹੈ ਨਾ, ਤੇ ਹੋਰ ਵੀ ਆ, ਵੀ ਜੇ ਸਾਰੇ ਇਕੱਠੇ ਹੋ ਕੇ ਇੱਕ ਪੂਲ ਦੇ ਵਿੱਚ ਵੇਚਣ, ਇਹ ਪ੍ਰਾਈਸ 2500 ਤੋਂ ਘੱਟ ਨਹੀਂ ਚਾਹੀਦੀ। ਇਸ ਬਾਤ ਜਿਹੜੀ ਚੀਜ਼ ਦੀ ਡਿਮਾਂਡ ਆ ਉਹ ਫੁਲਫਿਲ ਨਹੀਂ ਕਰ ਸਕਦੇ, ਤੇ ਫਾਰਮਰਾਂ ਨੂੰ ਹਲੇ ਵੀ ਨਹੀਂ ਪ੍ਰਾਈਸ ਮਿਲਦੀ। ਉਹਦੇ ਵਿੱਚ ਇੱਕੋ ਹੀ ਰੀਜ਼ਨ ਆ ਕਿ ਉਹਨਾਂ ਨੇ ਆਉਂ ਕਿ ਅਸੀਂ ਫਾਰਮਰ ਬ੍ਰੇਕ ਕਰ ਲਾਂਗੇ, ਕੋਈ ਇਹਨੂੰ 5 ਸੈਂਟ ਜ਼ਿਆਦਾ ਦੇ ਕੇ, ਕਿਸੇ ਨੂੰ 10 ਸੈਂਟ ਜ਼ਿਆਦਾ ਦੇ ਕੇ, ਉਹਦਾ ਉਹ ਇਹ ਨਹੀਂ ਗਾ। ਪਰ ਇਹ ਆ ਵੀ ਜਾਂਦੀ ਅਸੀਂ ਯੂਨੀਫਾਈਡ ਹੋ ਕੇ, ਇਕੱਠੇ ਹੋ ਕੇ, ਹੈ ਨਾ, ਜੇ ਸਾਰੀ ਸੌਗੀ ਵੇਚਣੀ ਆ 20,000 ਟਨ, 10,000 ਟਨ,
ਉਹ ਇਕੱਠੇ ਇੱਕ ਪ੍ਰੋਸੈਸਰ ਨੂੰ ਦੇ ਵੇਚੋ, ਕਿਉਂ ਹੈ ਬਹੁਤ ਜ਼ਿਆਦਾ। ਇਹਨਾਂ 'ਚ ਹੋਰ ਪ੍ਰੋਸੈਸਰ ਅੱਧੇ ਘਟਣੇ ਚਾਹੀਦੇ ਆ, ਤਾਂ ਜਾ ਕੇ ਤੁਹਾਨੂੰ ਫਾਇਦਾ ਹੋਊਗਾ। ਉਹਨਾਂ ਚਿਰ ਫਾਇਦਾ ਨਹੀਂ ਗਾ, ਹੈ ਕਿ ਨੈਗੋਸ਼ੀਏਟ ਨਹੀਂ ਕਰ ਸਕਦੇ। ਬਦਾਮਾਂ ਦੇ ਵਿੱਚ ਵੀ ਸੇਮ ਆ, ਹੈ ਨਾ, ਕਿਉਂ ਮੋਸਟਲੀ ਜਿਹੜੇ ਪ੍ਰੋਸੈਸਰ ਆ ਉਹ ਇਕੱਠੇ ਆ। ਮੋਸਟਲੀ ਜਿਹੜੇ ਫਾਰਮਰ ਆ, ਮੋਸਟਲੀ ਕਿਉਂ ਸਾਰੇ ਫਾਰਮਰ ਉਹ ਸਾਰੇ ਅੱਡੋ ਅੱਡ ਆ, ਆਪੋ ਆਪਣੇ ਹਿਸਾਬ ਨਾਲ ਚੱਲਦੇ ਆ। ਹਾਂ, ਤੇ ਅਰਦਾਸਾਂ ਸਾਰੇ ਹੀ ਕਰੀ ਦੀਆਂ ਬਈ ਜਾਣ ਦੀ ਠੀਕ ਹੋ ਜਾਏ। ਸਾਰਿਆਂ ਦਾ ਸੇਮ ਆ, ਮਿਸ਼ਨ ਸੇਮ ਆ, ਪਰ ਯੂਨਿਟੀ ਹੈ ਨਹੀਂ। ਵੱਖਰਾ ਚੁਣਿਆ। ਹਾਂ, ਸੋ ਜਿਹੜੀ ਆਪਾਂ ਬਲੂਮ ਦੀ ਗੱਲ ਕੀਤੀ ਸੀ, ਆਹ ਵੀਕ ਹੀ 15% ਪ੍ਰਾਈਸ ਅੱਜ ਡਿੱਗ ਪਈ ਆ ਬਦਾਮਾਂ ਦੀ ਅਕ੍ਰਾਸ ਦਾ ਬੋਰਡ, ਹੈ ਨਾ। ਇਹ ਹੁਣ ਜਿਹੜੇ ਪਿਛਲੇ ਵਿਕੇ ਆ ਉਹਦਾ ਭਾਅ ਹੈ? ਨਹੀਂ, ਉਹ ਕਹਿੰਦੇ ਜਿਹੜੇ 2023 ਦਾ ਕ੍ਰਾਪ ਆਇਆ ਸੀ, ਹਾਂ, ਬਈ ਅੱਗੇ ਉਹ $2.25 ਤੱਕ ਚਲਾ ਗਿਆ ਸੀ ਇਨੀਸ਼ੀਅਲ ਦਾ। ਅੱਛਾ, ਇਸ ਵਕਤ ਉਹ $2.05 ਤੇ ਆ। ਡਿੱਗਣ ਦਾ ਕੀ ਕਾਰਨ? ਉਹ ਕਹਿੰਦੇ ਵੀ ਆਉਂਦਾ ਕ੍ਰਾਪ ਜ਼ਿਆਦਾ ਗਾ, ਉਹਨਾਂ ਕ੍ਰਾਪ ਵਿਕਣਾ ਨਹੀਂ, ਮਤਲਬ ਯੀਲਡ ਜ਼ਿਆਦਾ ਹੈ। ਨਹੀਂ, ਉਹ ਕਹਿੰਦੇ ਵੀ ਜਾਣ ਦੀ ਬਲੂਮ ਬਹੁਤ ਇੰਨੀ ਵਧੀਆ ਹੋਈ ਆ ਕਿ ਅਸੀਂ ਪ੍ਰੋਡਕਟ ਕਰਦੇ ਆ ਕਿ ਜਾਣ ਦੀ ਕ੍ਰਾਪ ਜ਼ਿਆਦਾ ਹੋਊਗਾ। ਪਰ ਉਹ ਤਾਂ ਅਗਲੇ ਸਾਲ ਆਉਣਾ ਆਊਗਾ, ਤਾਂ ਉਦੋਂ ਹੀ ਜਾਂਦੀ। ਫਾਰਮਰ ਨੂੰ ਤਾਂ ਇਦਾਂ ਹੀ ਲੁੱਟਿਆ ਜਾਂਦਾ ਨਾ। ਅਗਲੇ ਸਾਲ ਅਜੇ ਤਾਂ ਫੁੱਲਾਂ ਦੇ ਪੂਰਿਆਂ ਦੇ ਬਦਾਮ ਨਹੀਂ ਬਣੇ। ਨਹੀਂ, ਹੁਣ ਪਹਿਲਾਂ ਹੀ ਉਹਨਾਂ ਨੇ ਜਾਣ ਦੀ ਅਨਾਉਂਸ ਕਰ ਦਿੱਤਾ, ਹੈ ਨਾ। ਤੇ ਉਹਦੇ ਨਾਲ ਆਪਾਂ ਚਲੋ ਬਦਾਮਾਂ ਦੀਆਂ ਪ੍ਰਾਈਸਿਸ ਵੀ ਅਪਡੇਟਡ ਦੇ ਦਈਏ, ਹੈ ਨਾ। ਲੋਕ ਆਪਣੇ ਬਹੁਤ ਫਾਰਮਰ ਪੁੱਛਦੇ ਰਹਿੰਦੇ ਆ ਕਿ ਜਿਹੜਾ ਨਾਨ ਪ੍ਰੈਲੈਂਸ਼ੀਅਲ ਆ 2.25 ਦਾ ਸੀ, ਉਹ 2.5 ਰਹਿ ਗਏ। ਜਿਹੜੇ 25 ਤੋਂ 27 ਸਾਈਜ਼ ਸੀ, ਉਹ ਹੈਗਾ $86 ਤੇ। ਜਦੋਂ ਇੰਡੀਪੈਂਡੈਂਸ ਦੀ ਗੱਲ ਆਉਂਦੀ ਆ ਵੈਰਾਈਟੀ ਦੀ, ਉਦੋਂ ਇਨੀਸ਼ੀਅਲ ਪ੍ਰਾਈਸ ਉਹਦੀ $75 ਆ। ਜੇ 25 ਤੋਂ 27 ਸਾਈਜ਼ ਲਵੋ $63 ਆ। ਜਦੋਂ ਕੈਲੀਫੋਰਨੀਆ ਵੈਰਾਈਟੀਜ਼ ਆ ਜਿਹ 'ਚ ਮਾਂਟਰੇਜ਼ ਆਉਂਦੇ, ਕਾਰਮੈਲ, ਹੋਰ ਸਾਰੀਆਂ, ਉਹਨਾਂ ਦੀ ਇਨੀਸ਼ੀਅਲ ਹੈਗੀ $55 ਤੇ ਜਿਹੜੀ 25 ਤੋਂ 27 ਸਾਈਜ਼ ਆ ਉਹਦਾ ਹੈਗਾ $52, ਹੈ ਨਾ। ਸੋ ਸਮਝ ਲਓ ਤੁਸੀਂ ਐਵਰੇਜ ਜਾਣੀ ਦੀ 15% ਪ੍ਰਾਈਸ ਘਟਾ ਦਿੱਤੀ ਆ ਇਹਨਾਂ ਨੇ। ਤੇ ਹੋਣਾ ਕੀ ਆ, ਕਿਉਂ ਮੋਸਟਲੀ ਫਾਰਮਰਸ ਕੰਸਟ੍ਰੇਨਸ ਦੇ ਵਿੱਚ ਆ। ਉਹ ਇਸ ਵਕਤ ਜਿਨ੍ਹਾਂ ਨੇ ਵੇਚਣਾ ਉਹਨਾਂ ਦਾ ਵੇਚਣਾ ਹੀ ਪੈਣਾ, ਤੇ ਉਹ ਹੋਰ ਵੀ ਪ੍ਰਾਈਸ ਘਟਾ ਸਕਦੇ ਆ ਥੋੜੇ ਘਣੇ, ਹੈ ਨਾ। ਅੱਗੇ ਵੀ ਘਟਾਈ ਆ, ਪਰ ਜੇ ਐਕਚੁਅਲੀ ਜੇ ਯੀਲਡ ਸਾਡੀ ਨਾ ਉਹੀ 2.8 ਬਿਲੀਅਨ ਪਾਉਂਡ ਆ ਜਾਂਦੀ ਆ, ਜਿੱਥੇ ਇਹ ਕਹਿਣਗੇ 28, 29, ਜੇ ਉਹਦੇ ਹਿਸਾਬ ਨਾਲ ਜਿਹੜੀ ਪ੍ਰਾਈਸ ਆ, ਇਹਨਾਂ ਮਾਰਕੀਟ ਟੋਟਲ ਡਿਮਾਂਡ 2.5 ਆ, ਉਹ ਵੀ ਹੈ ਨਹੀਂ ਗੀ ਇਸ ਵਾਰ। ਉਹ ਵੀ ਡਿਮਾਂਡ ਨਹੀਂ, ਉਹ ਇੰਨੀ ਕੁ ਵਿਕਦੇ ਆ, 2.5 ਵਿਕਦੇ ਆ। ਹਾਂ, ਤੇ ਹਲੇ ਜਾਣੀ ਦੀ ਜਿਹੜੇ ਬਦਾਮ ਪੱਟ ਵੀ ਬਹੁਤ ਹੋ ਰਹੇ ਆ, ਚੇਂਜ ਕਰ ਰਹੇ ਆ, ਤਾਂ ਮਤਲਬ ਕਿਸਾਨ। ਪਰ ਨਹੀਂ, ਜਿਹੜੇ ਪੁਰਾਣੇ ਪੱਟ ਕੇ ਭਾਵੇਂ ਨਹੀਂ ਵੀ ਲਾਉਂਦੇ, ਪਰ ਜਿਹੜੇ ਨਵੇਂ ਵੈਰਾਈਟੀਜ਼ ਲਾਏ ਉਹਨਾਂ ਦੀਆਂ ਯੀਲਡਸ ਜ਼ਿਆਦਾ ਗਈਆਂ। ਅੱਛਾ, ਤੇ ਉਹ ਇਨਵੈਂਟਰੀ ਫਿਰ ਵਧਦੀ ਜਾਊ, ਪ੍ਰੋਡਕਸ਼ਨ 'ਚ ਉਹ ਉੱਥੇ ਜਿਹੀ ਖੜੀ ਆ ਹਲੇ, ਹੈ ਨਾ। ਜਿੰਨੇ ਕੁ ਜਾਣ ਦੀ ਪੱਟ ਹੋ ਜਾਂਦੇ ਆ, ਉਹ ਜਿਹੀ ਯੀਲਡ ਜ਼ਿਆਦਾ ਆ ਜਾਂਦੀ, ਉੱਥੇ ਕੁ ਜਿਹੀ ਲੈਵਲ ਆਫ ਹੋਇਆ ਪਿਆਗਾ, ਹੈ ਨਾ। ਤੇ ਦੂਸਰਾ ਇਹ ਵੀ ਆ ਕਿ ਇਹ ਪ੍ਰਾਈਸਿਸ ਹੋਪਫੁਲੀ ਮੇਨਟੇਨ ਰਹਿਣ। ਪਿਛਲੇ ਸਾਲ ਦੀ ਓਵਰਆਲ ਯੀਲਡ ਕਿੰਨੀ ਕਹਿੰਦੀ ਆ? ਪਿਛਲੇ ਸਾਲ ਤਾਂ ਬਹੁਤ ਘੱਟ ਸੀ। ਕੀ 2.5 ਬਿਲੀਅਨ ਪਾਰ ਕੀਤਾ? ਨਹੀਂ, ਪਿਛਲੇ ਸਾਲ ਤਾਂ 2.25 ਤੇ ਰਹਿ ਗਈ ਸੀ, ਸਵਾ ਦੋ ਤੇ ਸੀ। ਪਰ ਇਹ ਇਦਾਂ ਹੋਣ ਦੇ ਨਾਲ ਪ੍ਰਾਈਸ ਤਾਂ ਵਧਣਾ ਨਹੀਂ ਚਾਹੀਦਾ ਵੀ? ਜਦੋਂ ਇਨਵੈਂਟਰੀ ਘਟ ਗਈ, ਡਿਮਾਂਡ ਉਨੀ ਹੋਈ ਆ, ਸਪਲਾਈ ਪਿੱਛੋਂ ਘਟੀ ਹੋਵੇ, ਤਾਂ ਪ੍ਰਾਈਸ ਵਧਣੀ ਚਾਹੀਦੀ ਆ। ਨਹੀਂ, ਉਹ 40% ਵਧੇ ਸੀ ਉਹ ਤੋਂ ਪਿਛਲੇ ਸਾਲ। ਹਾਂ, ਨਹੀਂ, ਉਦੋਂ ਜਦੋਂ ਦੇਖਿਆ ਨਾ ਵੀ ਪਹਿਲਾਂ ਕਹਿੰਦੇ ਜ਼ਿਆਦਾ ਯੀਲਡ ਆਊਗੀ, ਫਿਰ ਘੱਟ ਆਈ, ਜਦੋਂ ਘੱਟ ਆਉਣ ਨਾਲ ਫਿਰ ਪ੍ਰਾਈਸ ਵੱਧ ਗਈ, ਹੈ ਨਾ। ਤੇ ਹੁਣ ਫੇਰ ਜਦੋਂ ਜਾਂਦੀ ਦੇਖਿਆ ਵੀ ਪ੍ਰਾਈਸ ਇਹ ਬਲੂਮ ਵਧੀਆ, ਨੇ ਕੋਈ ਰੀਜ਼ਨ ਚਾਹੀਦਾ ਹੁੰਦਾ ਘਟਾਉਣ ਦਾ, ਹੈ ਨਾ। ਆਪਾਂ ਤਾਂ ਸਾਰੇ ਜਿੰਨੇ ਭਾਈਬੰਦ ਸੀ ਉਹਨਾਂ ਨੂੰ ਇਹੀ ਸੁਜੈਸ਼ਨ ਕੀਤਾ ਸੀਗਾ ਵੀ ਜਾਣਦੀ ਤੁਸੀਂ ਜਿੰਨੇ ਵੀ ਇਨੀਸ਼ੀਅਲ ਸਾਰੇ ਵੇਚ ਦਿਓ, ਅੱਜ ਤੋਂ 3 ਹਫ਼ਤੇ ਪਹਿਲਾਂ, 4 ਹਫ਼ਤੇ, ਹੈ ਨਾ। ਤੇ ਬਈ ਇਹ ਜਿਹੜੇ ਹਿਸਾਬ ਨਾਲ ਡਾਇਰੈਕਸ਼ਨ ਜਾ ਰਹੀ ਆ, ਉਹ ਜਾਣ ਦੀ ਠੀਕ ਨਹੀਂ ਗੀ, ਹੈ ਨਾ। ਤੇ ਰੱਖਣ ਦਾ ਕੋਈ ਫਾਇਦਾ ਨਹੀਂ। ਬਾਕੀ ਜਦੋਂ ਤੁਸੀਂ ਦੇਖਦੇ ਆ ਨਾ ਕਿ ਆਪਾਂ ਕਈ ਵਾਰੀ ਗੱਲ ਕੀਤੀ ਆ ਕਿ ਫਾਰਮਰ ਦੇ ਤੇ ਰੀਟੇਲਰ ਦੇ ਵਿਚਾਲੇ ਬਹੁਤ ਜ਼ਿਆਦਾ ਪਾਰਟੀਆਂ, ਉਹ ਭਾਵੇਂ ਥੋੜਾ ਵੀ ਕੱਟ ਲੈਂਦੀਆਂ ਗੀਆਂ, ਪ੍ਰੋਸੈਸਰ ਕਰਦੇ ਬਹੁਤ ਹੋ ਜਾਂਦਾ ਗਾ। ਤੇ ਉਹ ਜਿੰਨਾ ਚਿਰ ਚੇਂਜ ਨਹੀਂ ਹੁੰਦਾ ਗਾ, ਉਹ
ਕਿਉਂ ਰੀਟੇਲ ਦੀ ਪ੍ਰਾਈਸ ਜ਼ਿਆਦਾ ਗਈ, ਉਹ ਕੰਜ਼ੂਮਰ ਖਰੀਦ ਨਹੀਂ ਸਕਦਾ, ਤੇ ਫਾਰਮਰ ਦੀ ਪ੍ਰਾਈਸ ਘੱਟ ਆ, ਤੇ ਉਹ ਵਿਚਾਲੇ ਜਿਹੜੇ ਬੰਦੇ ਬੈਠੇ ਆ ਉਹ ਜ਼ਿਆਦਾ ਗਏ, ਹੈਨਾ। ਉਹਦਾ ਇਲਾਜ ਕੋਈ ਹੈ ਨਹੀਂਗਾ, ਇਲਾਜ ਇੱਕੋ ਹੀ ਆ, ਜਦੋਂ ਤੁਸੀਂ ਜਾਣੀ ਦੀ ਆਪ ਆਪਣਾ ਵੇਚੀਏ, ਆਪ ਆਪਣਾ ਪੈਕਿੰਗ ਕਰੋ। ਅਸੀਂ ਵੀ ਕਈਆਂ ਨਾਲ ਗੱਲ ਵੀ ਕੀਤੀ ਆ, ਠੀਕ ਹੈ ਹੈਨਾ, ਬਈ ਸਿੰਗਲ ਪ੍ਰੋਸੈਸਰ ਯੂਜ਼ ਕਰ ਲਓ, ਸਿੰਗਲ ਚੈਨਲ ਯੂਜ਼ ਕਰੀਏ, ਹੈਨਾ। ਤੇ ਐਰਕੀ ਸ਼ਿਪ ਵੀ ਕੀਤੇ ਆ ਕਈ ਕੰਟੇਨਰ ਬਾਹਰ ਮੁਲਕਾਂ ਚ, ਬਾਹਰ ਨੂੰ, ਆਪਣੇ Directly ਮੁੰਡਿਆਂ ਸਿੱਧਾ। ਨੇ ਹਾਂ ਟੈਸਟ ਕਰ ਰਹੇ ਆ। ਕਿਹੜੇ ਮੁਲਕਾਂ ਨੂੰ ਜਾ ਰਹੇ? ਸਾਰਿਆਂ ਨੂੰ ਗਿਆ ਜਾਣੀ ਵੱਖ-ਵੱਖ ਥਾਵਾਂ ਤੇ, ਹੈਨਾ। ਜ਼ਿਆਦਾ ਵੱਡੀ ਮਾਰਕੀਟ ਤਾਂ ਇੰਡੀਆ ਹੈ, ਇੰਡੀਆ, ਦੁਬਈ। ਇਨੀਸ਼ੀਅਲ ਦੀ ਬਹੁਤ ਵੱਡੀ ਆ ਮਾਰਕੀਟ ਇੰਡੀਆ ਦੀ, ਹੈਨਾ। ਤੇ ਦੁਬਈ ਤਾਂ ਫਿਰ ਡਿਸਟ੍ਰੀਬਿਊਸ਼ਨ ਸੈਂਟਰ ਹੋ ਜਾਂਦਾ ਨਾ ਹੋਰ ਬਹੁਤ ਕੰਟਰੀਆਂ ਨੂੰ ਉੱਥੋਂ ਜਾਣ ਨੂੰ। ਤੇ ਸੇਮ ਥਿੰਗ ਯੂਰਪ ਆ, ਜਿਹੜਾ ਰਸ਼ੀਆ ਉਹ ਯੂਰਪ ਚੋਂ ਸਪਲਾਈ ਹੁੰਦਾ ਸਾਰਾ, ਹੈਨਾ। ਤੇ ਪਰ ਇੰਨਾ ਹੈ ਵੀ ਜਿੰਨਾ ਚਿਰ ਅਸੀਂ ਡਾਇਰੈਕਟ ਨਹੀਂ ਨਾ ਜਾਂਦੇ, ਕੰਟੈਕਟ ਕਰਦੇ, ਉਹਨਾਂ ਚਿਰ ਇਹ ਚੈਲੰਜਸ ਆਉਂਦੇ ਹੀ ਰਹਿਣੇ ਆ। ਫਿਰ ਤਾਂ ਜੋ ਮਿਲੂਗਾ ਉਹੀ ਲੈਣਾ ਪੈਣਾ, ਉਹ ਚੋਇਸ ਹੈ ਨਹੀਂ, ਹੈਨਾ, ਚੋਇਸ ਹੈ ਨਹੀਂ ਗੀ। ਤੇ ਹੁਣ ਬੈਂਕਸ ਨਾਲ ਵੀ ਮੀਟਿੰਗਸ ਹੋ ਰਹੀਆਂ ਹੈਗੀਆਂ, ਕਿ ਉਹਨਾਂ ਦੇ ਵੀ ਕੰਸਰਨ ਕਾਫੀ ਆ। ਬਹੁਤ ਬੈਂਕਸ ਆ ਇਸ ਵਕਤ, ਉਹਨਾਂ ਨੂੰ ਵੀ ਪਤਾ ਨਹੀਂ, ਜਿਹੜੇ ਫਾਰਮਰਸ ਨੇ ਹਾਲ ਤਾਈਂ ਪੇਮੈਂਟ ਨਹੀਂ ਦਿੱਤੀ ਪਿਛਲੇ ਸਾਲ ਦੀ ਨਾ, ਜਨਵਰੀ ਚ ਦਸੰਬਰ ਚ ਪੇਮੈਂਟ ਡਿਊ ਸੀ, ਉਹ ਦਿੱਤੀ ਨਹੀਂ ਹੈ। ਉਹਨਾਂ ਦਾ ਵੀ ਕੰਸਰਨ ਆ, ਉਹ ਹਲੇ ਕਰ ਰਹੇ ਆ ਵੀ ਜਾਣਦੀ ਫੋਰਕਲੋਜ਼ ਨਾ ਕਰੋ, ਨੋਟਿਸ ਤਾਂ ਸਾਰੇ ਭੇਜ ਦਿੰਦੇ ਆ ਵੀ ਲੇਟ ਆ, ਹੈਨਾ। ਉਹ ਵੀ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਸਾਰੇ ਫਾਰਮਰਾਂ ਨਾਲ, ਵੀ ਇਹ ਕਿੱਦਾਂ ਨਾ ਕਿੱਦਾਂ ਬਚ ਜੇ, ਕਿਉਂ ਨਹੀਂ ਉਹਨਾਂ ਲਈ ਵੀ ਲਾਇਬਿਲਿਟੀਜ਼ ਬਹੁਤ ਜ਼ਿਆਦਾ ਆ ਗਈਆਂ, ਹੈਨਾ। ਸੋ ਕਾਫੀ ਕੰਸਟ੍ਰੇਨਸ ਆਈਆਂ ਵੀਆਂ ਵਿੱਚ ਮਾਰਕੀਟ ਦੇ, ਹੈਨਾ। ਤੇ ਇਸੇ ਕਰਕੇ ਫਿਰ ਜਦੋਂ ਦੇਖੀਦਾ ਨਾ ਵੀ ਜਾਣਦੀ ਅਸੀਂ ਹੁਣ ਕਰੀਏ ਕੀ, ਹੈ, ਤੇ ਜਿਹੜੇ ਚੈਲੰਜਸ ਆ ਰਹੇ ਆ ਉਹਨਾਂ ਨੂੰ ਸਾਨੂੰ ਦੂਰ ਕਰਨ ਦੇ ਲਈ, ਤਾਂ ਹੀ ਤਾਂ ਫਿਰ ਹੁਣ ਜਦੋਂ ਮੇਲਾ ਕੀਤਾ ਉਹਦੇ ਤੇ ਇਹ ਸਾਰੀਆਂ ਚੀਜ਼ਾਂ ਕੱਲੀਆਂ ਜਿਹੜੇ ਮੇਨ ਪਾਰਟੀਜ਼ ਆ ਉਹਨਾਂ ਨੂੰ ਲਿਆ ਕੇ ਇਹ ਗੱਲ ਕੀਤੀ ਜਾਵੇ, 1 to 1 ਜਿਹਦੇ ਲੋਕਾਂ ਦੇ। ਹੁਣ ਸਾਰਿਆਂ ਦਾ ਕੁਐਸਚਨ ਤਾਂ ਇਹ ਵੀ ਮਾਰਕੀਟ ਵਧੂ ਕਦੋਂ, ਪਰ ਵਧੂ ਇਹ ਤਾਂ ਸਿਰਫ ਕੁਐਸਚਨ ਹੀ ਆ ਨਾ, ਵੀ ਉਹਦੇ ਜਿਹੜੇ ਅੰਡਰਲਾਈਂਗ ਕਾਜ਼ਜ਼ ਆ, ਜਿੰਨਾ ਚਿਰ ਉਹ ਐਡਰੈਸ ਨਹੀਂ ਹੁੰਦੇ ਉਹਨਾਂ ਚਿਰ ਜਾਣਦੀ ਇਹ ਉੱਥੇ ਹੀ ਰਹੂਗੀ, ਹੈਨਾ। ਉਹ ਕਰਨ ਦੀ ਕੋਸ਼ਿਸ਼ ਕਰਦੇ ਆ, ਹੈਨਾ। ਤੇ ਆਪਾਂ ਜਾਣੀ ਦੀ ਹੋਰ ਵੀ ਹੁਣ ਚੈਰੀ ਦੇ ਵੀ ਬਲੂਮ ਆ ਰਹੀ ਆ, ਮੀਂਹ ਵੀ ਆ ਰਿਹਾ ਗਾ, ਉਹ ਵੀ ਇਸ਼ੂਜ਼ ਆਊਗਾ, ਹੈਨਾ। ਲਾਸਟ ਈਅਰ ਚੈਰੀਜ਼ ਦਾ ਕਾਫੀ ਮੰਦਾ ਹਾਲ ਹੋਇਆ ਮੀਂਹ ਦਾ ਕਰਕੇ। ਤੇ ਫਿਰ ਜਦੋਂ ਪਿਸਟੈਚੀਓਜ਼ ਦੇਖਦੇ ਆ, ਉਹ ਵੀ ਵਰਡ ਆ ਰਿਹਾ ਗਾ ਕਿ ਉਹਨਾਂ ਨੇ ਵੀ ਜਾਣਦੀ ਇਸ ਵਕਤ ਪ੍ਰਾਈਸ 20 ਸੈਂਟ ਹੋਰ ਹੇਠਾਂ ਲੈ ਕੇ ਆਉਣਗੇ, 70 ਸੈਂਟ ਪਾਉਂਡ ਦੇ ਵਰਡ ਹੈਗਾ ਸਟਰੀਟ ਤੇ। ਤੇ ਚੈਲੰਜਸ ਆ, ਤੇ ਫਿਰ ਜਿਹੜੇ ਇਨਪੁਟਸ ਪਾਉਣੇ ਉਹ ਜਾਣਦੀ ਸਾਰਿਆਂ ਤੇ ਹੈਗਾ, ਵੀ ਜਿੰਨਾ ਤੁਸੀਂ ਇਕੱਠਾ ਹੀ ਬਾਏ ਕਰ ਸਕਦੇ ਆ, ਬਾਇੰਗ ਪਾਵਰ ਹੋ ਸਕਦੀ, ਉਸ ਹਿਸਾਬ ਨਾਲ ਤੁਸੀਂ ਸਾਰੇ ਜਣੇ ਮਿਲ ਕੇ ਇੱਕ ਬਦਾਮ ਵੇਚਣ ਵਾਲੀ ਇੱਕ ਸ਼ਾਪ ਜਾਂ ਇਦਾਂ ਡਾਇਰੈਕਟ ਰੀਟੇਲ, ਜਿੱਦਾਂ ਫੈਕਟਰੀ ਆਊਟਲੈਟ ਆਪਾਂ ਸੁਣਦੇ ਆ, ਵੀ ਇੱਕ ਫਾਰਮਰ ਆਊਟਲੈਟ ਤੁਸੀਂ ਵੀ ਸਾਰੇ ਜਣੇ ਮਿਲ ਕੇ ਕਿਉਂ ਨਹੀਂ ਬਣਾ ਲੈਂਦੇ, ਵੀ ਬਦਾਮ ਅਸੀਂ ਦੂਜੇ ਸਟੋਰਾਂ ਦੀ ਥਾਂ ਤੋਂ ਸਿੱਧਾ ਤੁਹਾਡੇ ਤੋਂ ਹੀ ਲੈ ਲਿਆ ਕਰੀਏ। ਨਹੀਂ ਦੇਖੋ ਹੁੰਦਾ ਕੀ ਆ, ਜਦੋਂ ਤਾਂ ਬਣਦੇ ਆ, ਜਦੋਂ ਤਾਂ ਪ੍ਰੋਫਿਟੇਬਲ ਆ, ਪ੍ਰਾਈਸਿਸ ਜ਼ਿਆਦਾ ਸੀ, ਉਦੋਂ ਤਾਂ ਸਾਰਾ ਮੰਗਦਾ ਬੰਦਾ ਇੰਡੀਪੈਂਡੈਂਸ, ਬਈ ਜਾਣਦੀ ਮੈਨੂੰ ਕੋਈ ਫਰਕ ਨਹੀਂ ਗਾ ਵੀ ਅਸੀਂ ਕਿਉਂ ਜਾਣਦੀ ਟਰਨ ਕੀ ਸਿਸਟਮ ਮੰਗਦੇ ਆ, ਜ਼ਿਆਦਾ ਵੈਲਿਊ ਐਡ ਸਿਸਟਮ ਹੋਵੇ, ਆਪ ਨੂੰ ਘੱਟ ਕਰਨਾ ਪਵੇ, ਹੈਨਾ। ਉਦੋਂ ਕੋਈ ਪੁੱਛਦਾ ਨਹੀਂ। ਜਦੋਂ ਪ੍ਰਾਈਸਿਸ ਹੁਣ ਕੰਸਟ੍ਰੇਨਸ ਆਏ ਆ, ਹੁਣ ਫਾਈਨੈਂਸ਼ਲੀ ਵੀ ਸਟ੍ਰੈਚ ਹੋ ਰਿਹਾ ਸਿਸਟਮ ਨਾ, ਆਪਾਂ ਤਾਂ ਕਹਿੰਦੇ ਵੀ ਸਟ੍ਰੈਚ ਤਾਂ ਹੁਣ 1.5-2 ਸਾਲ ਦਾ ਹੋ ਰਿਹਾ ਹੈਗਾ, ਪਰ ਹੁਣ ਉਹ ਕੰਡੀਸ਼ਨਾਂ ਤੇ ਆ ਗਏ ਆ ਕਿ ਜਾਣਦੀ ਇਹ ਵੀ ਇਹਨੂੰ ਰਿਵਾਈਵ ਕਿੱਦਾਂ ਕਰਨਾ। ਇਹਦੇ ਵਿੱਚ ਹੁਣ ਇਸ ਵਕਤ ਬੈਂਕਿੰਗਸ ਦੀ ਵੀ ਹੈਲਪ ਚਾਹੀਦੀ ਆ, ਉਹ ਨਾ ਕਰ ਰਹੇ ਆ, ਨਾ ਵੀ ਕਰਦੇ ਆ, ਹਾਂ ਵੀ ਕਰਦੇ ਆ। ਮੇਰੀਆਂ ਵੀ 1-2 ਮੀਟਿੰਗਸ ਕਰਨੀਆਂ ਵੀਕਐਂਡ ਤੱਕ, ਠੀਕ ਹੈ, ਆਹ ਫਰਾਈਡੇ ਨੂੰ, ਤੇ ਹੋਰ ਵੀ ਜਾਣਦੀ ਕਿਹੜੇ ਪਾਸੇ ਡਾਇਰੈਕਸ਼ਨ ਕੀ ਕਰ ਸਕਦੇ ਆ, ਉਹ ਵੀ ਪ੍ਰਪੋਜ਼ਲਸ ਮੰਗਦੇ ਆ, ਵੀ ਜੇ ਅਸੀਂ ਕੋਈ ਪਲਾਨਸ ਮੰਗ ਰਹੇ ਆ ਵੀ ਜਾਣਦੀ ਕੀ ਕਰ ਸਕਦੇ ਆ। ਤੇ ਦੂਸਰਾ ਇਹ ਆ ਵੀ ਗਵਰਨਮੈਂਟ ਦੀ ਹੈਲਪ ਦੀ ਬਹੁਤ ਜ਼ਿਆਦਾ ਜ਼ਰੂਰਤ ਆ। USDA ਤੇ NRCS ਉਹ ਉਦੋਂ ਹੈਲਪ ਕਰੂਗੀ ਜਦੋਂ ਫਾਰਮਰਸ ਦਿਖਾ ਸਕੀਏ ਵੀ ਅਸੀਂ, ਸਾਨੂੰ ਹੈਲਪ ਦੀ ਲੋੜ ਆ। ਹਲੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਲੋੜ ਵੀ ਆ, ਹੈਨਾ। ਉਹਨਾਂ ਦੇ ਹਿਸਾਬ ਨਾਲ ਸਭ ਕੁਝ ਚੰਗਾ ਹੈ, ਸਭ ਕੁਝ ਠੀਕ ਆ। ਤੇ ਦੂਸਰਾ ਉਹ ਕਿੱਦਾਂ ਪਤਾ ਲੱਗਦਾ, ਜਿੱਦਾਂ ਹੁਣ ਲਾਸਟ ਈਅਰ
ਮੰਡੇਰੇ ਦੀ ਸੰਗਤ ਨੇ ਮੇਲਾ ਕਰਾਇਆ ਸੀ। ਹੂੰ ਉਹ ਕਾਫੀ ਉਹਦੀ ਵੌਇਸ ਵਾਸ਼ਿੰਗਟਨ ਤੱਕ ਗਈ, ਸਟੇਟ ਤੱਕ ਗਈ। ਉਹਨਾਂ ਨੇ ਰੈਕਗਨਾਈਜ਼ ਕੀਤਾ ਵੀ ਪੱਗ ਐਂਟਿਟੀ ਹੈਗੀ ਆ, ਹੈ ਨਾ। ਹੂੰ ਅਸੀਂ ਉਸ ਪਲੈਟਫਾਰਮ ਨੂੰ, ਉਸ ਫਾਊਂਡੇਸ਼ਨ ਨੂੰ ਲੈ ਕੇ ਉਹ 'ਤੇ ਬਿਲਡ ਕਰਨਾ। ਜੇ ਐਰਕੀ ਆਪਣਾ 1000-1500 ਬੰਦਾ ਮੰਡੇਰੇ ਉੱਥੇ ਆ ਗਿਆ, ਸਾਰੀ ਫੈਮਲੀਜ਼ ਆਈਆਂ, ਹੂੰ ਹੈ ਨਾ। ਉਹ ਸਾਰੀਆਂ ਫੋਟੋਆਂ ਜਾਂਦੀਆਂ, ਵੀਡੀਓਜ਼ ਜਾਂਦੀਆਂ, ਹੈ ਨਾ। ਅਤੇ ਉਹਦੇ ਹਿਸਾਬ ਨਾਲ ਫਿਰ ਉਹ ਫੰਡਿੰਗ ਵੀ ਕਰਦੇ ਆ। ਫਿਰ ਤੁਹਾਨੂੰ ਹੈਲਪ ਦਾ ਚੈਨਲ ਬਣ ਜਾਂਦਾ, ਪੈਥ ਬਣ ਜਾਂਦਾ, ਹੈ ਨਾ। ਹਾਲ ਤਾਈਂ ਤਾਂ ਜਾਣਦੀ ਉਹ ਔਰਗਨਾਈਜੇਸ਼ਨਾਂ ਨੂੰ ਉੱਪਰੋਂ ਇਹ ਵੀ ਨਹੀਂ ਪਤਾ ਸੀ ਗੱਲ ਕਿਹਦੇ ਨਾਲ ਕਰੀਏ, ਸਹੀ ਗੱਲ ਹੈ ਆ ਜੀ। ਨਾ। ਯਾ ਸੋ ਸਰਕਾਰ ਦੀ ਗੱਲ ਵੀ ਕਰਦੇ ਆ, ਸਥਿਤੀ ਕਿੱਦਾਂ ਦੀ ਬਣੀ ਹੈ, ਹੈਲਪ ਉਹ ਕਿੱਦਾਂ ਕਰਨ, ਤੇ ਉਹ ਪਾਣੀ ਨੂੰ ਲੈ ਕੇ ਕੀ ਕਰ ਰਹੇ, ਕਿਹੜੇ ਨੋਟਿਸਿਸ ਕਿਹੜੇ ਥਾਵਾਂ ਦੇ ਉੱਤੇ ਪਹੁੰਚ ਰਹੇ, ਉਸ ਬਾਰੇ ਗੱਲ ਕਰਾਂਗੇ। ਇੱਕ ਬ੍ਰੇਕ ਤੋਂ ਬਾਅਦ ਜੁੜੇ ਰਹੋ ਇੱਥੇ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਫਾਰਮਿੰਗ। ਜਸਬੀਰ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂ, ਸਤਿ ਸ੍ਰੀ ਅਕਾਲ ਰਾਜ। ਸੋ ਅਪ੍ਰੈਲ ਦੇ ਵਿੱਚ ਵਿਸਾਖੀ ਵਾਲੇ ਦਿਨ ਕਿਸਾਨ ਮੇਲਾ ਹੋ ਰਿਹਾ, ਦੂਸਰਾ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਆ ਪੰਜਾਬੀ ਅਮਰੀਕਨ ਗਰੋਵਰ ਗਰੁੱਪ ਦੇ ਨਾਲ USDA NRCS ਮਿਲ ਕੇ ਜਿਹੜਾ ਕਰਵਾ ਰਿਹਾ। ਸੋ ਦੱਸਿਓ ਜੀ ਮੇਲੇ ਦੇ ਵਿੱਚ ਕੀ ਆ, ਕੀ ਹੋਣ ਜਾ ਰਿਹਾ, ਕੀ ਆਸਾਂ ਉਮੀਦਾਂ ਦੇ ਨਾਲ ਕਿਸਾਨ ਉੱਥੇ ਪਹੁੰਚਣ। ਦੇਖੋ ਜੀ, ਪਹਿਲੀ ਗੱਲ ਤਾਂ ਮੰਡੇਰੇ ਦੀ ਕਮਿਊਨਿਟੀ, ਗੁਰਦੁਆਰਾ ਸਾਹਿਬ ਦੀ ਕਮੇਟੀ, ਉਹ ਬੜੇ ਵਧਾਈ ਦੇ ਪਾਤਰ ਆ ਕਿ ਜਿਨ੍ਹਾਂ ਨੇ ਜਾਣਦੀ ਇਹ ਦੁਬਾਰਾ ਮੇਲਾ ਕਰਾਉਣ ਦੀ ਹਿੰਮਤ ਕੀਤੀ ਆ ਜੀ, ਜਿਹਨਾਂ ਨੇ ਇਨੀਸ਼ੀਏਟਿਵ ਲਿਆ, ਮੂਹਰੇ ਹੋਏ ਹੈ ਨਾ, ਉਹਨਾਂ ਦਾ ਬਹੁਤ ਜਾਣੇ ਦੀ ਧੰਨਵਾਦ ਆ ਕਿ ਉਹ ਕਰ ਰਹੇ ਆ ਹੈ ਨਾ। ਦੂਸਰਾ ਇਹ ਵੀ ਆ, ਹੁਣ ਤੁਸੀਂ ਦੇਖੋ ਜਿਹੜੀਆਂ ਕਮਿਊਨਿਟੀਆਂ ਇਕੱਠੀਆਂ ਰਹਿੰਦੀਆਂ ਉਹ ਕੁਝ ਨਾ ਕੁਝ ਪਾ ਲੈਂਦੀਆਂ। ਮੰਡੇਰੇ ਅੱਜ ਇੱਕ ਹੋਰ ਵਧਾਈ ਦੀ ਵੀ ਖਬਰ ਆ ਕਿ ਜਿਹੜਾ ਪਾਣੀ ਦਾ ਇਸ਼ੂ ਆਪਾਂ ਗਾਂਹ ਕਵਰ ਕਰਾਂਗੇ, ਉਹਨਾਂ ਨੇ 1 ਸਾਲ ਹੋਰ ਉਹਨਾਂ ਨੂੰ ਹੋਲਡ ਤੇ ਪਾ ਦਿੱਤਾ ਬੋਰਡ ਆਫ ਸੁਪਰਵਾਈਜ਼ਰ ਨੇ ਅੱਜ ਦੀ ਮੀਟਿੰਗ ਤੇ ਹੈ ਨਾ। ਨਹੀਂ, ਜਿਹੜਾ ਫਾਈਨ ਤੇ ਫੀਸ ਵਾਲਾ ਫੀਸ ਨੈਕਸਟ ਸਟੈਪ ਦੇ ਕਰਨਾ ਸੀ ਹੈ ਨਾ, ਉਹ ਵੀ ਕਿਉਂ ਉੱਥੇ ਯੂਨਿਟੀ ਇਕੱਠੀ ਹੋਈ ਕਰਕੇ ਸਾਰੇ ਜਾਂਦੇ ਆ ਹੈ ਨਾ, ਫਾਲੋ ਅਪ ਕਰਦੇ ਆ ਕੋਰਟਾਂ ਤੇ, ਉਹਨਾਂ ਦੀ ਹਿੰਮਤ ਜਾਣਦੀ, ਉਹਨਾਂ ਨੂੰ ਰਿਵੋਰਡ ਮਿਲੀ ਜਾਂਦਾ ਗਾ। ਉਹ ਹਿੰਮਤ ਕਰ ਰਹੇ ਆ, ਹੱਕ ਲਈ ਜਾ ਰਹੇ ਆ। ਤੇ ਮੇਲੇ ਤੇ ਜਿੱਥੇ ਕੁਐਸਚਨ ਆਉਂਦਾ ਹੈ ਨਾ, ਹੁਣ ਸਾਡੇ ਬਹੁਤ ਹੀ ਕੁਐਸਚਨ ਆ ਕਿ ਸਟੇਟ ਦੀ ਜਿਹੜੀ ਇੱਥੋਂ ਦੀ ਐਗਰੀਕਲਚਰ ਹੈ ਕਿੱਧਰ ਨੂੰ ਜਾ ਰਹੀ ਆ। ਹੁਣ ਅਸੀਂ ਮੰਗਦੇ ਹਾਂ ਵੀ ਜਾਣੀ ਦੀ ਕੋਈ ਸਟੇਟ ਦੇ ਵਿੱਚੋਂ, ਜਿੱਦਾਂ ਹੁਣ CDFA ਆ, ਉਹਨਾਂ ਦੀ ਜਿਹੜੇ ਮੇਨ ਬੰਦੇ ਆ ਉਹਨਾਂ ਨੇ ਕਮਿਟ ਕਰਤਾ ਉਹ ਆਉਣਗੇ, ਠੀਕ ਹੈ ਨਾ। ਤੇ ਫਿਰ ਜਿਹੜੀ ਸਾਡੀ ਐਗ ਸੈਕਟਰੀ ਆ ਕੈਲੀਫੋਰਨੀਆ ਦੀ, ਕੈਰਨ ਰਾਸ, ਜਿਹੜੀ ਸਾਡੇ ਗਵਰਨਰ ਨੂੰ ਰਿਪੋਰਟ ਕਰਦੀ ਆ, ਉਹ ਜੇ ਨਾ ਆਈ ਤਾਂ ਲੀਸਟ ਉਹਨੇ ਵੀਡੀਓ ਬਣਾ ਕੇ ਭੇਜਣਗੇ ਹੈ ਨਾ, ਵੀ ਸਾਡੀ ਕਮਿਊਨਿਟੀ ਬਾਰੇ ਵੀ ਕਹਿਣਗੇ ਗੱਲਾਂ ਹੈ ਨਾ, ਤੇ ਖੇਤੀ ਬਾਰੇ ਵੀ ਕਹਿਣਗੇ ਹੈ ਨਾ। ਇਹ ਬਹੁਤ ਵੱਡੀ ਗੱਲ ਆ ਕਿ ਜਾਣੀ ਦੀ ਜਦੋਂ ਤੁਹਾਡਾ ਮੇਨ ਪਰਸਨ ਜਿਹੜਾ ਰਿਸਪਾਂਸਿਬਲ ਐਗ ਦਾ, ਉਹ ਵੀ ਪੱਗ ਦੇ ਨਾਲ ਇਨਵੋਲਵਡ ਹੁੰਦਾ ਹੈ ਨਾ, ਜਿਹੜਾ ਕਿ ਵੱਡੀ ਗੱਲ ਆ। ਇਹ NRCS ਦੇ ਵੀ ਕਾਫੀ ਜਾਣਦੀ ਜਿਹੜੇ ਐਗਜ਼ੈਕਟਿਵ ਟੀਮਸ ਆ ਉਹ ਆ ਰਹੀ ਆ, ਠੀਕ ਹੈ ਨਾ, ਲਿਆ ਰਹੇ ਆ। ਫਿਰ ਜਿਹੜੇ ਅਸੀਂ ਕੋਸ਼ਿਸ਼ DWR ਨੂੰ ਵੀ ਸੱਦੇ ਪੱਤੇ ਦਿੱਤੇ ਵੇ ਆ, ਠੀਕ ਹੈ, ਜਿਹੜਾ ਕਿ ਵਾਟਰ ਏਜੰਸੀ ਆ, ਵੀ ਉਹਨਾਂ ਦੀ ਡਾਇਰੈਕਸ਼ਨ ਕਿੱਧਰ ਨੂੰ ਆ, ਕੀ ਹੋ ਰਹੀਆਂ ਹੈਗੀਆਂ ਚ, ਕਿਹੜੇ ਲਾਜ਼ ਬਣੇ, ਕਿਹੜੀ ਡਾਇਰੈਕਸ਼ਨ ਉਹ ਲੈ ਰਹੇ, ਉਹ ਵੀ ਆ ਰਹੇ ਆ। ਪਿਛਲੀਆਂ ਮੇਲਿਆਂ ਨਾਲੋਂ ਇਹ ਮੇਲਾ ਬਹੁਤ ਡਿਫਰੈਂਟ ਹੋਊਗਾ। ਇਹਦੇ ਵਿੱਚ ਅਸੀਂ ਪੈਨਲ ਡਿਸਕਸ਼ਨਸ ਕਰਾਉਣੀਆਂ, ਟੇਬਲ ਟਾਕ ਤੁਸੀਂ ਸਮਝ ਲਓ, ਜਾਣਦੀ 250 ਸੀਟਾਂ ਲੱਗਣਗੀਆਂ, ਠੀਕ ਹੈ, 13 ਕੁਰਸੀਆਂ ਲੱਗਣਗੀਆਂ, ਤੰਬੂ ਹੋਊਗਾ, ਪ੍ਰੋਪਰ ਸਟੇਜ ਹੋਊਗੀ, ਸਾਊਂਡ ਸਿਸਟਮ ਜਿਹੜਾ ਬਾਹਰੋਂ ਹਾਇਰ ਕੀਤਾ ਪਿਆ ਹੈ ਨਾ, ਜਿਹੜਾ ਸਭ ਨੂੰ ਜਾਣਦੀ ਹਰ ਥਾਂ ਤੇ ਸਾਊਂਡ ਸੁਣੇ ਉਹ। ਤੇ ਫਿਰ ਜਿਹੜੇ ਪੈਨਲ ਡਿਸਕਸ਼ਨ ਹੋਊਗੀ, ਜਿੱਦਾਂ ਇੱਥੇ ਆ ਦੇਖੋ ਆਪਣੇ ਲੋਕਲ ਪਾਣੀ ਦੇ ਇਸ਼ੂ ਸਾਰੇ ਸੁਣਦੇ ਆ, GSAs ਮੰਡੇਰੇ ਦੇ, ਫਰੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ, ਉਹਨਾਂ ਨੇ ਵੀ ਕਨਫਰਮ ਕੀਤਾ ਅਸੀਂ ਆਵਾਂਗੇ। ਮੈਗਜ਼ਾ ਹੈਗੀ ਆ ਜਿਹੜੀ ਇੱਧਰ ਸੈਮਾਕੀਨ ਵੈਸਟ ਸਾਈਡ ਤੇ, ਇਹ ਤੇ ਤਿੰਨਾਂ ਨੂੰ ਲਿਆ ਕੇ ਤੇ ਇੱਕ ਇਹਨਾਂ ਮੋਡਰੇਟਰ ਵੀ ਰੱਖਾਂਗੇ, ਬੰਦਾ ਜਿਹੜਾ ਐਨ ਸਪੈਸ਼ਲਾਈਜ਼ ਕਰਦਾ, ਇਹ ਉਹਨਾਂ ਨੂੰ ਉਹ ਕੁਐਸਚਨ ਪੁੱਛੂਗਾ ਹੈ ਨਾ, ਤੇ ਉਹਨਾਂ ਦੇ ਉਹ ਆਨਸਰ ਦੇਣਗੇ। ਇੱਦਾਂ ਹੀ ਡਿਸਕਸ਼ਨ ਪਾਣੀ ਤੇ ਹੋਣਾਗਾ, ਜਿਹ 'ਚ ਫਾਰਮਰ ਵੀ ਇਨਵੋਲਵ ਕਰਾਂਗੇ ਅਸੀਂ। ਜਿੱਦਾਂ ਆਲਮੰਡ ਉਹਨਾਂ ਤੋਂ ਵੀ ਮੰਗੇ ਆ, ਆਪਦੇ ਰਿਪਰੈਜ਼ੈਂਟੇਸ਼ਨ ਭੇਜੋ, ਪਿਸਤੇ ਵਾਲਿਆਂ ਤੋਂ, ਰੇਜ਼ਨ ਵਾਲਿਆਂ ਤੋਂ ਕੋਈ ਨਾ ਕੋਈ ਪ੍ਰੋਸੈਸਰ ਪੈਕਰ, ਤੇ ਫਾਰਮਰ ਕੋਈ ਨਾ ਕੋਈ ਇਨਵਾਈਟ ਕਰਾਂਗੇ ਬਈ ਉਹਦੇ ਵਿੱਚ ਸਥਿਤੀ ਦੱਸੀ ਜਾਵੇ, ਜਿਹੜੇ ਕਿ ਓਪਨ ਡਿਸਕਸ਼ਨ ਡਾਇਲੋਗ ਹੋਵੇ, ਠੀਕ ਹੈ। ਤੇ ਮੇਲਾ ਸ਼ੁਰੂ ਜਦੋਂ ਹੋ ਜਾਣਾ 8:30, ਤੇ ਪਹਿਲਾਂ ਘੰਟਾ ਕ ਜਿੰਨੇ ਸਾਡੇ ਲੋਕਲ ਲੈਜਿਸਲੇਚਰ ਆ, ਜਿੰਨੇ ਹੁਣ ਆਫਿਸਾਂ ਨੂੰ ਰਨ ਕਰ ਰਹੇ ਆ, ਉਹਨਾਂ ਨੂੰ ਵੀ ਟਾਈਮ ਦਿੱਤਾ ਜਾਊਗਾ, ਭਾਵੇਂ ਰਿਪਬਲਿਕਨ ਡੈਮੋਕ੍ਰੈਟ ਦੋਨਾਂ ਨੂੰ, ਵੀ ਤੁਸੀਂ ਆ ਕੇ ਆਪਦਾ ਵਿਊ ਦੱਸੋ ਵੀ ਐਗਰੀਕਲਚਰ ਨੂੰ ਤੁਸੀਂ ਕੀਤਾ ਕੀ ਆ ਤੇ ਬਚਾਉਣਾ ਕਿੱਦਾਂ ਗਾ, ਫਿਰ ਅਸੀਂ ਉਹ ਪ੍ਰਮੋਟ ਕਰ ਸਕੀਏ ਆਪਣੀ ਕਮਿਊਨਿਟੀ ਦੇ ਵਿੱਚ, ਹੋਰਾਂ ਕਮਿਊਨਿਟੀ ਖੇਤੀਬਾੜੀ ਦੇ ਵਿੱਚ। ਉਹ ਵੀ 8 ਤੋਂ 10 ਹੋਣਗੇ ਇੱਥੇ ਲੋਕਲ ਹੈ ਨਾ, ਤੇ ਮੰਡੇਰੇ ਦੇ ਲੋਕਲ ਬੋਰਡ ਆਫ ਸੁਪਰਵਾਈਜ਼ਰ ਹੋਰ ਸਾਰੇ, ਉਹਨਾਂ ਨੂੰ ਵੀ ਇਨਵੀਟੇਸ਼ਨ ਗਈ ਵੀ ਆ। ਫਰੈਜ਼ਨੋ ਸਟੇਟ ਦੇ ਜਿਹੜੇ ਟੈਕਨੀਕਲ ਹੈ ਨਾ
ਪ੍ਰੈਜ਼ੀਡੈਂਟ ਚਾਹੇ UC ਮਰਸੈਡ ਦੇ ਉਹਨਾਂ ਨੂੰ ਵੀ ਇਨਵੀਟੇਸ਼ਨ ਦੇ ਕੇ ਵੀ ਹੋਏ ਸੱਦੇ ਆ। ਦਿੱਤੇ ਹੋਏ ਵੀ ਭਾਈ ਆਵੋ ਤੁਸੀਂ, ਹੈ ਨਾ। ਤੇ ਬਾਕੀ ਫਿਰ ਅਸੀਂ ਬੂਥਸ ਬਹੁਤ ਹੋਣਗੇ, ਪਿਛਲੇ ਸਾਲ ਘੱਟ ਸੀ ਬੂਥਸ ਜਾਂਦੀ, ਜਿਹੜੇ ਟੈਕਨੀਕਲ ਹੋਣਗੇ, ਜਿੰਨਾ ਤੇ ਇਕੁਇਪਮੈਂਟ ਵੀ ਹੋਊਗੀ, ਜਿੰਨਾ 'ਚ ਟੈਕਨੋਲੋਜੀ ਵੀ ਡੈਮੋਸਟ੍ਰੇਟਡ ਕੀਤੀ ਜਾਊਗੀ, ਹੈ ਨਾ। ਤੇ ਫਰਟੀਲਾਈਜ਼ਰ ਦੀਆਂ ਹੋਰ ਜਾਂਦੀ ਜਿਹੜੀਆਂ ਡਿਫਰੈਂਟ ਐਗ ਦੇ ਵਿੱਚ ਡਿਵੈਲਪਮੈਂਟਸ ਹੋ ਰਹੀ ਆ, ਉਹਨਾਂ ਨੂੰ ਲਿਆ ਕੇ ਦਿਖਾਇਆ ਜਾਊਗਾ, ਹੈ ਨਾ। ਟੈਕਨੋਲੋਜੀਕਲ ਹਾਂ, ਐਸਪੈਕਟ ਕੋਸ਼ਿਸ਼ ਹੈਗਾ ਵੀ ਸਾਡੇ 100 ਉੱਥੇ ਸਟਾਲ ਲੱਗ ਜਾਣ ਤੇ ਬੂਥ ਲੱਗਣ ਤੇ ਸਾਡੇ ਜਿਹੜੇ ਮੈਂਬਰਾਂ ਨੂੰ ਫਾਇਦਾ ਹੋਵੇ, ਹੈ ਨਾ। ਤੇ ਬਾਕੀ ਫਿਰ ਇੱਥੇ ਹੋਰ ਵੀ ਜਾਣੇ ਦੀ ਸੱਦੇ ਪੱਤੇ ਤਾਂ ਦਿੱਤੇ ਵੇ ਆ। ਸਭ ਤੋਂ ਜਿਹੜੀ ਜ਼ਿਆਦਾ ਜ਼ਰੂਰੀ ਆ ਮੇਲੇ ਦੀ, ਹੈ ਨਾ, ਇੱਥੇ ਪੰਜਾਬੀ ਜਾਣ ਦੀ ਪੱਗ ਦਾ ਸਾਰਾ ਸਾਨੂੰ ਰੈਕਗਨਾਈਜ਼ ਹੋਣ ਦੇ ਲਈ ਉੱਥੇ ਵੱਧ ਤੋਂ ਵੱਧ ਅਟੈਂਡੈਂਸ ਚਾਹੀਦੀ ਆ, ਵੱਧ ਤੋਂ ਵੱਧ ਲੋਕ ਪਹੁੰਚਣ, ਵੱਧ ਤੋਂ ਵੱਧ ਲੋਕ ਪਹੁੰਚਣ। ਜੇ ਅਸੀਂ ਇਹ ਜੇ ਕਾਜ਼ਸ ਤੇ ਨਹੀਂ ਪਹੁੰਚ ਸਕਦੇ, ਹੈ ਨਾ, ਫਿਰ ਸਾਡਾ ਜਾਣ ਦੀ ਖੇਤੀ ਨੂੰ ਜਦੋਂ ਘਾਟਾ ਪੈਂਦਾ, ਕੋਈ ਚੀਜ਼ਾਂ ਮੰਗਦੇ ਆ, ਉੱਥੇ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂਗਾ। ਉਹ ਤਾਂ ਜਾਣ ਦੀ ਤੁਸੀਂ ਐਵੇਂ ਹੀ ਕਰ ਰਹੇ ਆ। ਜੇ ਤੁਸੀਂ ਆਪਦੇ ਫੈਮਲੀਜ਼ ਲੈ ਕੇ ਜਾਵੋ, ਉੱਥੇ ਦਿਖਾਵੋ, ਜਾਣਦੀ ਵੀ ਆਪਦੇ ਕੰਸਰਨਸ ਦੱਸੋ ਉਹਨਾਂ ਨੂੰ, ਹੈ ਨਾ। ਜਿਹੜੇ ਤੁਹਾਡੀਆਂ ਡੈਸਟਨੀਜ਼ ਕੰਟਰੋਲ ਕਰਦੇ ਆ, ਪਾਲਿਸੀਆਂ ਬਣਾਉਣੀਆਂ, ਚਾਹੇ ਇਲੈਕਟਡ ਲੀਡਰਸ ਆ, ਚਾਹੇ ਜਿਹੜੇ ਗ੍ਰਾਂਟਸ ਦਿੰਦੇ ਆ, ਕਿ ਗ੍ਰਾਂਟਸ ਹੁਣ ਜਮਾਂ ਬੰਦ ਹੋਈਆਂ ਵੀ ਆ। ਜਿੰਨਾ ਚਿਰ ਤੁਸੀਂ ਉਹਨਾਂ ਨੂੰ ਦੱਸ ਨਹੀਂ ਸਕਦੇ, ਉਹ ਤੁਹਾਨੂੰ ਕੁਝ ਵੀ ਨਹੀਂ ਦੇਣਗੇ, ਹੈ ਨਾ। ਉਹਦੇ ਲਈ ਜਾਣਦੀ ਸਾਨੂੰ ਇਹ ਪਾਰਟਿਸਿਪੇਸ਼ਨ ਦੀ ਬਹੁਤ ਜ਼ਿਆਦਾ ਲੋੜ ਆ। ਤੇ ਵੀ ਜੇ ਉੱਥੇ ਸਾਡਾ 1000-1500 ਬੰਦਾ ਹੋਵੇ, ਉਹਦੇ ਮਹੀਨੇ ਬਹੁਤ ਜ਼ਿਆਦਾ ਗਏ। ਫਿਰ ਅਸੀਂ ਜਾ ਕੇ ਇਕੱਲਾ ਸੈਕਰਾਮੈਂਟੋ ਨਹੀਂ, ਵਾਸ਼ਿੰਗਟਨ 'ਚ ਵੀ ਬਹਿ ਕੇ ਨੈਗੋਸ਼ੀਏਟ ਕਰ ਸਕਦੇ ਆ ਵੀ ਸਾਡੇ ਫਾਰਮਰਾਂ ਨੂੰ ਆਹ ਚੀਜ਼ਾਂ ਦੀ ਲੋੜ ਆ। ਤੁਸੀਂ ਦਿਓ ਇਹ ਸਾਰੀਆਂ ਚੀਜ਼ਾਂ। ਨਾਲੇ ਇਹ ਤਾਂ ਜਸਵੀਰ ਜੀ ਨੋਨ ਹੀ ਚੀਜ਼ ਆ ਵੀ ਹੱਕ ਤਾਂ ਕਿਸੇ ਨੇ ਥਾਲੀ 'ਚ ਪਾ ਕੇ ਦੇਣੇ ਨਹੀਂ, ਇਹ ਤਾਂ ਲੈਣੇ ਹੀ ਪੈਂਦੇ ਆ, ਲੈਣੇ ਪੈਂਦੇ ਆ। ਪਰ ਮੋਸਟਲੀ ਜਿਹੜੇ ਆ ਨਾ, ਅਸੀਂ ਇਉਂ ਵੀ ਨਹੀਂ ਕਹਿ ਸਕਦੇ ਵੀ ਜਾਣਦੀ, ਦੇਖੋ ਸਟੇਟ ਹਰ ਇੱਕ ਚੀਜ਼ 'ਚ ਕੰਸਰਨਡ ਆ, ਇਉਂ ਨਹੀਂ ਵੀ ਸੁਣਦੇ ਨਹੀਂਗੇ। ਲੀਸਟ ਇੱਥੇ ਸੁਣਦੇ ਤਾਂ ਹੈ ਨਾ, ਪਰ ਪਲੇਟਫਾਰਮ ਹੈਗਾ। ਜੇ ਜਾਣਦੀ ਹੁਣ ਅਸੀਂ ਆਪ ਦੀ ਜ਼ਿੰਮੇਵਾਰੀ ਵੀ ਅਸੀਂ ਨਹੀਂ ਨਿਭਾਵਾਂਗੇ, ਫਿਰ ਨਹੀਂ ਕਿਸੇ ਨੇ ਸੁਣਨਾ, ਹੈ ਨਾ। ਫਿਰ ਹੁਣ ਜਿਹੜੇ ਆ ਪਾਣੀ ਦੇ ਇਸ਼ੂਜ਼ ਆਉਣੇ ਆ, ਕ੍ਰਾਪਸ ਦੇ ਇਸ਼ੂਜ਼ ਆਉਣੇ ਆ, ਪ੍ਰਾਈਸਿੰਗ ਦੇ ਇਸ਼ੂਜ਼ ਆਉਣੇ ਆ, ਗ੍ਰਾਂਟਸ ਆ ਰਹੇ ਆ, ਡਾਇਰੈਕਸ਼ਨ ਆਫ ਦੀ ਇੰਡਸਟਰੀ ਕਿੱਧਰ ਨੂੰ ਜਾ ਰਹੀ ਆ, ਹੈ ਨਾ। ਜੇ ਤੁਸੀਂ ਪਾਰਟਿਸਿਪੇਟ ਨਹੀਂ ਕਰਦੇ, ਜਿਹੜੇ ਮੇਨ ਇਵੈਂਟਸ ਆਉਂਦੀਆਂ ਉਹਨਾਂ ਦੇ ਵਿੱਚੋਂ ਹੀ ਜਾਣੀ ਦੀ ਇਹ ਗਾਹਾਂ ਪ੍ਰੋਗਰਾਮਸ ਬਣ ਕੇ ਤੁਹਾਡੇ ਮੂਹਰੇ ਆਉਣਗੇ। ਤੇ ਜੇ ਪਾਰਟਿਸਿਪੇਸ਼ਨ ਜ਼ਿਆਦਾ ਹੋਊਗੀ ਤਾਂ ਆਬਵੀਅਸਲੀ ਉਹ ਕੰਸਰਨ ਜ਼ਿਆਦਾ ਹੋਣਗੇ, ਤੁਹਾਡੀ ਗੱਲ ਧਿਆਨ ਨਾਲ ਸੁਣਨਗੇ। ਹਾਂਜੀ, ਤੇ ਆਪਾਂ ਮੋਸਟਲੀ ਸਾਰਾ ਪ੍ਰੋਫੈਸ਼ਨਲੀ ਕਰਨਾ ਹੈ ਕਿ, ਹੈ ਨਾ। ਜਿਹੜੀ ਉੱਥੇ ਜਾਂਦੀ ਸਟੇਜ ਵੀ ਲੱਗੂਗੀ, ਬੂਥ ਵੀ ਲੱਗਣਗੇ, ਹੈ ਨਾ। ਬਹੁਤ ਜਾਣੀ ਦੀ ਉਹ ਜਿਹੜੇ ਕੰਟਰੋਲ ਵੀ ਕਰਨਗੇ ਮਲਟੀਪਲ ਪੀਪਲ, ਜਿਹੜੇ ਬੈਕ ਐਂਡ ਤੇ ਜਿਹੜੇ ਪੈਨਲ ਡਿਸਕਸ਼ਨਸ ਵੀ। ਜੇ ਕਿਸੇ ਨੂੰ ਕੁਐਸਚਨ ਆ, ਉਹ ਸਾਨੂੰ ਪਹਿਲਾਂ ਤੁਸੀਂ ਕੁਐਸਚਨ ਭੇਜ ਦਿਓ, ਅਸੀਂ ਜਿਹੜੇ ਸਾਡੇ ਐਕਸਪਰਟਸ ਰੱਖੇ ਵੇ ਆ ਉਹਨਾਂ ਨੂੰ ਜਾਣੀ ਦੀ ਕੁਐਸਚਨ ਪਹਿਲਾਂ ਦੱਸਾਂਗੇ ਤੇ ਉਹ ਪੁੱਛ ਸਕਣਗੇ, ਹੈ ਨਾ। ਉੱਥੇ ਇੰਨਾ ਟਾਈਮ ਨਹੀਂ ਹੋਣਾਗਾ, ਕਿਉਂ ਸਾਡੇ ਜਿਹੜੇ ਇੰਨੀਆਂ ਡਿਸਕਸ਼ਨਸ ਹੋਣੀਆਂ ਨਾ, ਤੇ ਉਹ ਟਾਈਮ ਸਿਰ ਮਸਾਂ ਸਾਰਿਆਂ ਨੂੰ ਜਿੰਨਾ ਐਲੋਕੇਟ ਟਾਈਮ ਕੀਤਾ ਉੱਥੇ ਬੰਦ ਕਰਨਾ ਪੈਣਾ। ਤੇ ਫਿਰ ਤੁਸੀਂ ਤੇ ਦੂਜੀ ਇਹ ਗੱਲ ਆ, ਅਸੀਂ ਜਿਹੜੇ ਭਰਾਵਾਂ ਨੂੰ ਖੇਤਾਂ ਦੇ ਲੀਗਲ ਇਸ਼ੂਜ਼ ਆ, ਟੈਕਸੇਸ਼ਨ ਦੇ ਇਸ਼ੂਜ਼ ਆ, ਉੱਥੇ ਲਾਇਰਸ ਵੀ ਆਉਣਗੇ, ਹੈ। ਉਹਦੇ ਲਈ ਤੁਸੀਂ ਮੈਨੂੰ ਵੀ ਕੰਟੈਕਟ ਕਰ ਸਕਦੇ ਆ, ਆਪਾਂ ਨਾਂ ਦੇ ਦਾਂਗੇ। ਤੁਸੀਂ ਪ੍ਰਾਈਵੇਟ ਰੂਮ ਦੇ ਵਿੱਚ ਪੰਜਾਬੀ ਦੇ ਵਿੱਚ ਤੁਸੀਂ ਗੱਲ ਕਰ ਸਕਦੇ ਆ ਵੀ ਤੁਹਾਡਾ ਕੰਸਰਨ ਕੀ ਆ ਤੇ ਉਹਦਾ ਸੋਲੂਸ਼ਨ ਕੀ ਹੋ ਸਕਦਾ। ਉਹ ਫ੍ਰੀ ਆਫ ਚਾਰਜ ਆ। ਤੇ ਹੁਣ ਇਦਾਂ ਦੇ ਸਰਵਿਸਿਸ ਲੈ ਕੇ ਆਉਣੇ ਆ। ਤੇ ਬਾਕੀ ਇਉਂ ਵੀ ਆ ਕਿ ਸਾਡੇ ਜਿਹੜੇ ਗ੍ਰੈਂਡ ਸਪਾਂਸਰ ਵੀ ਬਣਨੇ ਸ਼ੁਰੂ ਹੋ ਗਏ ਆ ਇਹਦੇ ਵਿੱਚ, ਹੈ ਨਾ। ਨਿਊ ਹਾਲੈਂਡ, ਹੋਰ ਕਈ ਕੰਪਨੀਆਂ ਆ ਕੇ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਰਲ ਕੇ ਤੁਹਾਡੇ ਮੈਂਬਰਾਂ ਨੂੰ ਬੈਨੀਫਿਟ ਦੇਵਾਂਗੇ ਫਿਊਚਰ ਦੇ ਵਿੱਚ। ਉਹ ਵੀ ਉੱਥੇ ਅਨਾਉਂਸਮੈਂਟਸ ਹੋਣਗੀਆਂ, ਠੀਕ ਹੈ ਨਾ। ਤਾਂ ਇਸ ਕਰਕੇ ਵੀ ਸਾਰੇ ਤੁਸੀਂ, ਬਹੁਤ ਇੰਪੋਰਟੈਂਟ ਮੇਲਾ ਆ। ਸੋ ਸਾਰੇ ਜਾਣੇ ਵੱਧ ਤੋਂ ਵੱਧ ਜਿਹੜਾ ਉਹ ਪਹੁੰਚੋ। ਆਪਣੇ ਨਾਲ ਜਸਵੀਰ ਜੀ ਅਮਰੀਕ ਬਸਰਾ ਜੀ ਜਿਹੜੇ ਹੋਏ, ਆਪਾਂ ਉਹਨਾਂ ਦੀ ਵੀ ਗੱਲ ਜਿਹੜੀ ਸੁਣਦੇ ਹਾਂ ਤੇ ਸਮਾਂ ਜਿਹੜਾ ਉਹ ਭੱਜਿਆ ਜਾਂਦਾ, ਪਤਾ ਹੀ ਨਹੀਂ ਲੱਗਦਾ। ਜੀ ਅਮਰੀਕ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਆਈ ਕਰਨ ਜੀ, ਸਤਿ ਸ਼੍ਰੀ ਅਕਾਲ ਐਂਡ ਜਸਵੀਰ ਭਾਜੀ, ਬਹੁਤ ਵਧੀਆ ਭਾਜੀ, ਬਹੁਤ ਵਧੀਆ ਐਨ ਐਕਸਪਲੇਨ ਕਰਤਾ। ਮੈਨੂੰ ਲੱਗਦਾ ਇੰਨੀ ਸੋਹਣੀ ਕਵਰੇਜ ਕੀਤੀ ਆ, ਕੋਈ ਵੀ ਏਰੀਆ ਛੱਡਿਆ ਨਹੀਂ, ਤੇ ਗੁੱਡ ਜੌਬ ਬੋਥ ਆਫ ਯੂ। ਤੇ ਬਾਕੀ
ਜਿਹੜੀ ਮੈਂ ਅੱਜ ਦੀ ਨਿਊਜ਼ ਦੇਣੀ ਸੀ ਉਹ ਭਾਜੀ ਉਹਨਾਂ ਨੇ ਤੁਹਾਨੂੰ ਦੇ ਹੀ ਦਿੱਤੀ ਆ, ਜਿਹੜੀ ਮਡੇਰੇ ਦੀ ਲੇਟੈਸਟ ਅਪਡੇਟ ਆ। ਕਿਉਂਕਿ ਕਹਿੰਦੇ ਜਿਨ੍ਹਾਂ ਨੇ ਲੜਨਾ ਜਾਂ ਜਿਨ੍ਹਾਂ ਨੇ ਮੂਹਰੇ ਜਾਣਾ ਉਹਨਾਂ ਨੂੰ ਕੁਝ ਮਿਲਣਾ। ਤੇ ਮਡੇਰਾ ਵਾਲਿਆਂ ਦੀ ਅੱਜ ਜਿਹੜੀ ਸਾਡੀ ਉਹ ਮੀਟਿੰਗ ਸੀ, ਸਟੇਟ ਲੈ ਕੇ ਆਈ ਸੀ, ਤੇ ਸਟੇਟ ਨੂੰ ਜਿਹੜੇ ਸੁਪਰਵਾਈਜ਼ਰ ਦੀ VOTING ਹੋਈ ਆ 3 ਤੇ 2 ਦੇ ਨਾਲ, ਤੇ ਉਹਨੂੰ ਫਿਰ 1 ਸਾਲ ਲਈ ਪੋਸਟਪੋਨ ਕਰਤਾ, ਗਾਂਹ ਕਰ ਦਿੱਤਾ। ਸੋ ਹਾਲ ਦੀ ਘੜੀ ਫਾਈਨਸ ਫੀਸ ਤੋਂ ਜਿਹੜਾ ਉਹ ਬਚਾਅ ਹੋ ਗਿਆ। ਹਾਂਜੀ, ਇਹ ਗੁੱਡ ਨਿਊਜ਼ ਹੈ ਵੀ ਜਿੰਨਾ ਚਿਰ ਜੇ ਹੋਲਡ ਹੋਈ ਜਾਂਦਾ ਆ। ਤੇ ਅਜੇ ਮੌਕਾ ਨਹੀਂ, ਸਾਡਾ ਕੋਰਟ ਵਿੱਚ ਸਟੇ ਲਈ ਉਹ ਕੇਸ ਚੱਲਦਾ, ਉਹ ਜੁਲਾਈ ਦੀ ਪਹਿਲੀ ਵੀਕ ਆ। ਉਦੋਂ ਵੀ ਵੀਰਾਂ ਨੂੰ ਇਹਨਾਂ ਸਾਰਿਆਂ ਜਿੰਨੇ ਹੁਣ ਸੁਣਦੇ ਆ, ਬਹੁਤ ਵਧੀਆ ਸਾਰੇ ਸੁਣ ਰਹੇ ਆ। ਇੱਕ ਬੇਨਤੀ ਹੱਥ ਜੋੜ ਕੇ ਕਰਦੇ ਆ, ਜ਼ੋਰ ਨਾਲ ਚੀਕਾਂ ਮਾਰ ਕੇ ਅਸੀਂ ਵੀ ਤੁਸੀਂ ਉਹ ਸਾਥ ਦਿਓ, ਨਾਲ ਆਓ, ਮੇਲੇ ਤੇ ਪਹੁੰਚੋ। ਇਕੱਲੇ ਪੰਜਾਬੀ ਵੀ ਨਹੀਂ ਤੇ ਗੋਰੇ ਵੀ ਨਹੀਂ ਆਉਂਦੇ। ਅੱਜ ਸਾਡੀ ਜਿਹੜੀ ਯੂਨਾਈਟਿਡ ਵਾਟਰ ਕੋਲੀਸ਼ਨ ਦੇ ਮੈਂਬਰ ਸੀ, ਜਿੱਦਾਂ ਉਹਦੇ ਵਿੱਚ ਜਿੰਨੇ ਵੀ ਅਸੀਂ ਹੈਗੇ, ਉਹ ਤਾਂ ਗਏ ਸੀ। ਤੇ ਫਾਰਮਰ ਗੋਰੇ ਜਿਹੜੇ ਸੀ ਥੋੜੇ ਸੀ, ਜ਼ੋਰ ਸੀਗੇ ਉਹ ਜਿੰਨੇ ਚਾਹੀਦੇ ਆ। ਠੀਕ ਆ। ਤੇ ਇਹ ਬੇਨਤੀ ਆ ਸਾਰਿਆਂ ਨੂੰ, ਆਪਣੇ ਪੰਜਾਬੀ ਭਾਈ ਜਿੰਨੇ ਵੀ ਸੁਣਦੇ ਆ ਤੁਹਾਡਾ ਪ੍ਰੋਗਰਾਮ, ਇਸ ਲਈ ਮਾਰੇ ਮੇਲੇ ਤੇ ਜ਼ਰੂਰ ਪਹੁੰਚੋ। ਇੱਕ ਮੇਲਾ ਇਕੱਲਾ ਇਹ ਮੇਲਾ ਨਹੀਂ, ਇਹ ਐਜੂਕੇਸ਼ਨਲ ਇੱਕ ਸੋਰਸ ਹੈ ਸਾਡਾ। ਜਿਹੜਾ ਜਸਵੀਰ ਭਾਜੀ ਨੇ ਸਾਰਾ ਹੀ, ਮੈਨੂੰ ਲੱਗਦਾ ਮੈਂ ਵੀ ਸੁਣਦਾ ਸੀ ਬਈ ਗੁੱਡ ਤੁਸੀਂ ਕਵਰੇਜ ਕਰ ਲਈ ਆ, ਕੋਈ ਲੱਗਦਾ ਨਹੀਂ ਏਰੀਆ ਛੱਡਿਆ। ਵੀ ਅਸੀਂ 8 ਵਜੇ ਐਗਜ਼ੈਕਟਲੀ ਗਿਆਨੀ ਜੀ ਉਹਨਾਂ ਨੂੰ ਕਹਿ ਕੇ ਅਰਦਾਸ ਬੇਨਤੀ ਸ਼ੁਰੂ ਕਰ ਦੇਣੀ ਹੈ ਤੇ ਸਟਾਰਟਿੰਗ ਕਰ ਦੇਣੀ ਹੈ। ਵੀ ਜ਼ਰੂਰ ਪਹੁੰਚਣਾ ਅਰਲੀ, ਇਹ ਨਾ ਵੀ ਮੇਲੇ 12 ਵਜੇ ਚੱਲਾਂਗੇ। ਨੋ 12 ਵਜੇ ਵਾਲਾ ਕੰਮ ਨਹੀਂ ਗਾ। ਤੇ ਰੱਬ ਕਰੇ ਨੈਕਸਟ ਈਅਰ ਫਿਰ 2 ਦਿਨਾਂ ਦਾ ਰੱਖਾਂਗੇ, ਫਿਰ 12 ਵਜੇ ਦੂਜੇ ਦਿਨ ਆ ਜਿਓ। ਚਲੋ ਠੀਕ ਹੈ ਜੀ। ਅਖੰਡ ਪਾਠ ਤੇ ਰੱਖਣਾ ਆਪਣੇ ਫਰਾਈਡੇ ਨੂੰ, ਤੇ ਸੈਚਰਡੇ ਨੂੰ ਗਵਲਾ ਦਿਨ ਹੋਊਗਾ, ਤੇ ਸੰਡੇ ਨੂੰ ਨਾਲੇ ਉਹਦਾ ਭੋਗ ਪਊਗਾ, ਤੇ ਨਾਲੇ ਫਿਰ ਆਪਾਂ ਫਿਰ ਇਨਵੀਟੇਸ਼ਨ ਇਹਦੀ ਵੀ ਦੇਣੇ ਆ ਵੀ ਇਹਨਾਂ ਵਿੱਚ ਲੋਕਲ ਜਿਹੜੇ ਮਡੇਰੇ ਦੇ ਸਾਰੇ ਸੁਣਦੇ ਆ, ਤੇ ਸੈਚਰਡੇ ਸਾਡੀ ਹਾਜ਼ਰੀ ਲੱਗ ਗਈ, ਤੁਹਾਨੂੰ ਸੰਡੇ ਵੀ ਆਉਣਾ ਪੈਣਾ। ਫਿਰ ਗੁਰੂ ਦੇ ਗੁਣ ਗਾਵਾਂਗੇ, ਗੁਰੂ ਦਾ ਜਸ ਗਾਵਾਂਗੇ, ਫਾਰਮਰ ਇਸ਼ੂਜ਼ ਨੂੰ ਜਿਹੜਾ ਹੋ ਜੀ ਬਿਲਕੁਲ। ਹਾਂਜੀ, ਥੈਂਕ ਯੂ ਅਮਰੀਕ ਜੀ, ਥੈਂਕ ਯੂ। ਧੰਨਵਾਦ। ਹਾਂਜੀ, ਦੇਖੋ ਕਰਨਵੀਰ, ਇਸ਼ੂਜ਼ ਬਥੇਰੇ ਹੈਗੇ ਆ। ਸਭ ਤੋਂ ਜਿਹੜਾ ਇਸ਼ੂ ਜਿਹੜਾ ਹੁਣ ਲੇਟੈਸਟ ਵਨ ਆਊਗਾ ਪਾਣੀ ਦਾ ਨਾ, ਉਹ April 16 ਆ। ਟਲੈਰੀ ਲੇਕ ਪ੍ਰਵੇਸ਼ਨ ਤੇ ਜਾਊਗਾ ਕਿ ਨਹੀਂ ਜਾਊਗਾ। ਇੱਕ ਆਪਾਂ ਈਸਟ ਟੂਲ ਦੇ ਵਿੱਚ ਉਹਦੇ ਵਿੱਚ ਦੇਖਿਆ ਸੀਗਾ, ਉੱਥੇ ਵੀ ਇਦਾਂ ਹੀ ਸੀਗਾ ਪ੍ਰੋਵੇਸ਼ਨ। ਹਾਂ, ਨਹੀਂ ਟਲੈਰੀ ਦੇ ਵਿੱਚ ਸੀਗਾ। ਨਹੀਂ, ਇਹ ਟਲੈਰੀ ਲੇਕ ਵਾਲਿਆਂ ਦਾ ਪਹਿਲਾਂ ਹੋਇਆ। ਦੂਸਰਾ ਜਿਹੜਾ ਫਰਾਂਟ ਲੇਕ ਵਾਲਾ ਜਿੱਥੇ ਆ ਜਾਂਦਾਗਾ ਡਲੇਨੋ, ਬੇਕਰਸਫੀਲਡ, ਡਲੇਨੋ, ਕੀ ਕਹਿੰਦੀ ਹੈ ਚਿੱਠੀ, ਜਿਹੜੀ ਸਰਕਾਰ ਦੀ ਚਿੱਠੀ ਹੁਣ ਇਹ ਕੀ, ਇਹਦਾ ਮਤਲਬ ਕੀ ਹੈ ਇਸ ਚਿੱਠੀ ਦਾ? ਹੁਣ ਸਰਕਾਰ ਦਾ ਮਤਲਬ ਹੈ, ਉਹ ਕਹਿੰਦੇ ਅਸੀਂ ਜਾਣਦੀ ਜਿਹੜਾ ਫਰਾਂਟ ਕਰਨ ਦਾ ਨਾ, ਜਿਹੜਾ ਡਲੇਨੋ, ਅਰਲੀ ਮਾਰਟ, ਪਿਕਸਲੀ ਦਾਗਾ, ਉਹ ਚਿੱਠੀ ਇਹੀ ਕਹਿ ਰਹੀ ਆ ਕਿ ਤੁਹਾਡਾ ਗਰਾਊਂਡ ਹੇਠਾਂ ਨੂੰ ਜਾ ਰਿਹਾ, ਤੇ ਸਾਰੇ ਸਬ ਬੇਸਨ ਦਾ ਹੈ ਨਾ। ਉਹ ਮੇਲੇ 'ਚ ਦੱਸਾਂਗੇ ਸਬ ਬੇਸਨ ਕੀ ਆ, GSA ਕੀ ਆ, ਕਿਹਦੇ ਕੋਲੇ ਜ਼ਿਆਦਾ ਪਾਣੀ ਆ, ਕਿਹਦੇ ਕੋਲੇ ਘੱਟ ਪਾਣੀ ਆ, ਉਹ ਸਬ ਬੇਸਨ ਤੇ ਸਟੇਟ ਦੇ ਰੂਲਸ ਕੀ ਆ, ਉਹ ਸਾਰੇ ਉਹਨਾਂ ਨੇ ਉਹ ਫਰਾਂਟ ਉਹਨਾਂ ਨੂੰ ਜਾਂਦੀ ਪ੍ਰਵੇਸ਼ਨ ਤੇ ਰეკਮੈਂਡ ਕਰ ਦਿੱਤਾ। ਇਹ 6 ਤੋਂ 8 ਮਹੀਨੇ ਦਾ ਪ੍ਰੋਸੈਸ ਆ। ਜੇ ਉਹ ਏਰੀਆ ਹੋ ਗਿਆ, ਉਹ ਬਹੁਤ ਜਾਣੀ ਦੀ ਜਦੋਂ ਪ੍ਰੋਵੇਸ਼ਨ ਤੇ ਚਲੇ ਜਾਂਦਾ। ਜਸਵੀਰ ਜੀ, ਜੇ ਸਿੱਧ ਪੱਧਰੀ ਪੰਜਾਬੀ 'ਚ ਗੱਲ ਕਰੀਏ, ਸੌਖਾ ਜਿਹਾ ਸਮਝਾਉਣਾ ਹੋਵੇ ਕਿ ਉੱਥੇ ਖੇਤੀ ਕਰਨੀ ਨਾਮੁਮਕਿਨ ਵਾਲਾ ਕੰਮ ਬਣ ਜਾਊਗਾ। ਨਾਮੁਮਕਿਨ ਜਾਂਦੀ ਬੇਸਿਕਲੀ ਨਹੀਂ ਹੋਣਾ, ਨਹੀਂ ਪਾਣੀ ਨਹੀਂ, ਉਹ ਉਹਨਾਂ ਨੇ ਕਹਿਣਾ ਵੀ ਜਾਣਦੀ ਸਟੇਟ ਟੇਕ ਓਵਰ ਕਰਦੀ ਆ। ਜਿਹੜਾ ਟਲੈਰੀ ਉਹ ਸਬ ਬੇਸਨ, ਉਹਦੇ ਪੂਰੇ ਸਬ ਬੇਸਨ 6-7 GSA ਜਿੰਨੇ ਵੀ ਹੋਣ, ਟਲੈਰੀ ਲੇਕ ਬੇਸਨ ਤੇ ਉਹਨਾਂ ਨੇ $1500 ਏਕੜ ਪਿੱਛੇ ਸਟੇਟ ਦੀ ਫੀਸ ਲਾਈ ਸੀ। ਤੇ ਬਈ ਅਸੀਂ ਇੰਨਾ ਤੁਹਾਤੋਂ ਕੰਟਰੋਲ ਨਹੀਂ ਹੋਇਆ, ਅਸੀਂ ਕਰਾਂਗੇ। ਤੇ ਜੇ ਤੁਹਾਡਾ ਪਾਣੀ ਲੈਵਲ ਹੇਠਾਂ ਗਿਆ, ਗਰਾਊਂਡ ਸਬਸਾਈਡੈਂਸ ਹੋਈ, ਸਿੰਕ ਹੁੰਦੀ ਆ, ਤਾਂ ਫਿਰ ਅਸੀਂ ਜਾਣਦੀ ਉਦੋਂ ਹੀ ਪਾਣੀ ਬੰਦ ਕਰ ਦਿਆਂਗੇ। ਉਹਦਾ ਮਤਲਬ ਵੀ ਉੱਥੋਂ ਖੇਤੀ ਬੰਦ ਕਰ ਦਿਆਂਗੇ, ਹੈ ਨਾ। ਤੇ ਹੁਣ ਉਹ ਜਿਹੜਾ ਜਾਣਦੀ ਆਪਾਂ ਕਹਿੰਦੇ ਡਲੇਨੋ ਤੋਂ ਲੈ ਕੇ ਉਹ ਟੁੱਲੀ ਵਾਲਾ, ਪੋਰਟਰਵੈਲ ਏਰੀਆ, ਟਰਾਈ ਸਿਟੀ ਹੋ ਗਿਆ, ਪਿਕਸਲੀ ਹੋ ਗਈ, ਅਰਲੀ ਮਾਰਟ ਹੋ ਗਈ, ਇਹਨੂੰ ਵੀ ਰੈਕਮੈਂਡਡ ਕੀਤਾ ਗਿਆ। ਵੋਟਾਂ ਪੈਣੀਆਂ, ਜਿੱਦਾਂ ਮਡੇਰੇ ਵਾਲੇ ਫਾਰਮਰਾਂ ਨੇ ਹਿੰਮਤ ਮਾਰੀ ਆ, ਉਸ ਏਰੀਏ ਦੇ ਫਾਰਮਰ ਨੂੰ ਵੀ ਇਕੱਠੇ ਹੋ ਕੇ ਸਿਮਿਲਰ ਇਨੀਸ਼ੀਏਟਿਵ ਲੈਣਾ ਪੈਣਾਗਾ। ਨਹੀਂ ਲਵੋਗੇ ਤਾਂ ਤੁਹਾਡੇ ਜਾਣ ਦੀ ਉਹ ਜਿਹੜੇ ਕਨਸੀਕੁਐਂਸਸ ਆ ਮੂਹਰੇ ਆ ਜਾਣਗੇ।
ਉਹ ਪ੍ਰੋਸੈਸ ਸ਼ੁਰੂ ਹੋ ਗਿਆ। ਸਰਕਾਰ ਜਦੋਂ ਓਵਰਟੇਕ ਕਰਦੀ ਆ ਫਿਰ ਅਗਲੀ ਥੋੜੀ ਵਹਿੰਦੀ ਆ। ਨਹੀਂ। ਉਹ ਨਹੀਂ ਜਿਹੜੀ ਉਹ ਸੁਣਦੀ। ਸੋ ਦੇਖੋ ਪਾਣੀ ਦਾ ਮਸਲਾ ਤਾਂ ਹੈਗਾ ਹੀ ਹੈਗਾ, ਸਬਸਾਈਡੈਂਸ ਦਾ ਮਸਲਾ ਆ, ਇਹ ਸਾਰੇ ਸਾਹਮਣੇ ਆ। ਤੇ ਕਹਿੰਦੇ ਜੇ ਤੁਹਾਡੇ ਕੋਲ ਕੰਟਰੋਲ ਨਹੀਂ ਫਿਰ ਅਸੀਂ ਕਰਾਂਗੇ, ਤਾਂ ਉਹਦਾ ਮਤਲਬ ਆ ਵੀ ਫਿਰ ਜ਼ਮੀਨ ਹੌਲੀ ਹੌਲੀ ਉਹਨਾਂ ਇਲਾਕਿਆਂ 'ਚ ਫੈਲੋ ਹੋਣੀ ਸ਼ੁਰੂ ਹੋਊਗੀ। ਸੋ ਇਹ ਉਸ ਪਾਸੇ ਵੱਲ ਨੂੰ ਇਸ਼ਾਰੇ ਆ। ਜਿਹੜਾ ਗਵਰਨਰ ਕਹਿੰਦਾ ਸਾਡਾ 1 ਤੋਂ 2 ਮਿਲੀਅਨ ਏਕੜ ਫੈਲੋ ਕਰਨੀ, ਆਪਾਂ 1-2 ਮਿਲੀਅਨ ਏਕੜ 'ਚੋਂ ਖੇਤੀ ਬੰਦ ਕਰਾਉਣੀ ਕੈਲੀਫੋਰਨੀਆ 'ਚ, ਉਹ ਉਸ ਸਟੈਪ ਤੇ ਜਾ ਰਹੇ ਆ। ਪ੍ਰੋਬੇਸ਼ਨ ਉਹਦਾ ਸਟੈਪ ਆ। ਹਾਂ ਜੀ। ਤੇ ਉਹਦੇ ਲਈ ਸਾਨੂੰ ਯੂਨੀਫਾਈਡ ਹੋਣਾ ਪੈਣਾ, ਇਕੱਠੇ ਹੋਣਾ ਪੈਣਾ, ਤਾਂ ਹੀ ਜਾਣਦੀ ਇਹ ਬਚ ਸਕਦਾ, ਨਹੀਂ ਬਚਣਾ ਨਹੀਂ। ਜੀ। ਥੈਂਕ ਯੂ ਜਸਬੀਰ ਜੀ, ਮਿਲਦੇ ਆ ਫਿਰ ਅਗਲੀ ਵਾਰੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ।